ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਇਸ ਪ੍ਰੋਗਰਾਮ ਦੇ ਵਿੱਚ ਅੱਜ ਆਪਾਂ ਗੱਲਬਾਤ ਕਰਾਂਗੇ ਉੱਘੇ ਟਿੱਪਣੀਕਾਰ, ਪੱਤਰਕਾਰ ਗੁਰਪ੍ਰੀਤ ਸਿੰਘ ਜੀ ਨਾਲ, ਜਿਨ੍ਹਾਂ ਦੇ ਨਾਲ ਆਪਾਂ ਕੀ ਅਹਿਮ ਮਸਲਿਆਂ ਨੂੰ ਲੈ ਕੇ ਛੋਵਾਂਗੇ ਤੇ ਨਾਲ ਹੀ ਕੁਝ ਅਜਿਹੇ ਮਸਲੇ ਜਿਹੜੇ ਸਿੱਖਾਂ ਦੇ ਨਾਲ ਜੁੜਦੇ ਨੇ ਤੇ ਜਿਹੜੇ ਇਸ ਟਾਈਮ ਮੌਜੂਦਾ ਸਮੇਂ ਦੇ ਵਿੱਚ ਜਿਹੜੇ ਵਰਤਾਰੇ ਨੇ ਉਹ ਵਾਪਰ ਰਹੇ ਨੇ। ਗੁਰਪ੍ਰੀਤ ਸਿੰਘ ਇੱਕ ਪੱਤਰਕਾਰ ਨੇ ਤੇ ਰੈਡੀਕਲ ਦੇਸੀ ਜਿਹੜਾ ਆਨਲਾਈਨ ਮੈਗਜ਼ੀਨ ਆ ਉਹਦੇ ਐਡੀਟਰ ਨੇ ਤੇ ਇਹਦੇ ਨਾਲ-ਨਾਲ ਸਮਾਜ ਦੀਆਂ ਜਿਹੜੀਆਂ ਅਜਿਹੀਆਂ ਘਟਨਾਵਾਂ ਜਿਹੜੀਆਂ ਕਿਤੇ ਨਾ ਕਿਤੇ ਸਾਨੂੰ ਭਾਰਤੀ ਲੋਕਾਂ ਨੂੰ ਜਾਂ ਕਹਿ ਲਓ ਕਿ ਇੰਡੀਅਨ ਲੋਕਾਂ ਨੂੰ ਉੱਥੋਂ ਦਾ ਪੋਲੀਟੀਕਲ ਮਾਹੌਲ ਜਿਹੜੇ ਬਿਰਤਾਂਤ ਸਿਰਜ ਰਿਹਾ, ਉਹਨਾਂ ਬਾਰੇ ਉਹ ਬੇਬਾਕ ਟਿੱਪਣੀਆਂ ਲਿਖਣ ਦੇ ਲਈ ਜਾਣੇ ਜਾਂਦੇ ਨੇ। ਮੇਰੇ ਨਾਲ ਗੁਰਪ੍ਰੀਤ ਸਿੰਘ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਤੇ। ਪ੍ਰਵੀਨ ਜੀ, ਬਹੁਤ ਸ਼ੁਕਰੀਆ ਮੰਚ ਮੁਹੱਈਆ ਕਰਨ ਲਈ। ਤੁਹਾਡਾ ਮੈਂ ਰਿਣੀ ਹਾਂ ਔਰ ਨਾਲ ਦੇ ਨਾਲ ਪੰਜਾਬੀ ਰੇਡੀਓ ਯੂਐਸਏ ਦਾ ਬਹੁਤ ਸ਼ੁਕਰੀਆ ਮੇਰੇ ਵਰਗੇ ਵਿਅਕਤੀ ਨੂੰ ਮੰਚ ਮੁਹੱਈਆ ਕਰਨ ਵਾਸਤੇ। ਜੀ, ਪ੍ਰੋਗਰਾਮ ਦੇ ਵਿੱਚ ਆਪਾਂ ਮਾਰਟਿਨ ਨਿਮੋਲਰ ਦੀ ਗੱਲ ਕਰਾਂਗੇ। ਮਾਰਟਿਨ ਨਿਮੋਲਰ ਇੱਕ ਵਾਰੀ ਕਹਿ ਰਹੇ ਸੀਗੇ ਕਿ ਜਦੋਂ ਉਹ ਟ੍ਰੇਡ ਯੂਨੀਅਨਿਸਟਾਂ ਲਈ ਆਏ ਤਾਂ ਮੈਂ ਚੁੱਪ ਸੀ, ਕਿਉਂਕਿ ਮੈਂ ਟ੍ਰੇਡ ਯੂਨੀਅਨਿਸਟ ਦੇ ਵਿੱਚ ਨਹੀਂ ਸੀ, ਮੈਂ ਟ੍ਰੇਡ ਯੂਨੀਅਨਾਂ ਦੇ ਵਿੱਚ ਨਹੀਂ ਸੀ। ਫਿਰ ਉਹ ਯਹੂਦੀਆਂ ਦੇ ਲਈ ਆਏ, ਮੈਂ ਚੁੱਪ ਸੀ। ਫਿਰ ਉਹ ਸਮਾਜਵਾਦੀਆਂ ਦੇ ਲਈ ਆਏ, ਮੈਂ ਚੁੱਪ ਸੀ। ਤੇ ਜਦੋਂ ਮੇਰੀ ਵਾਰੀ ਆਈ ਤਾਂ ਉਦੋਂ ਕੋਈ ਵੀ ਨਹੀਂ ਬਚਿਆ ਸੀਗਾ। ਮਾਰਟਿਨ ਨਿਮੋਲਰ ਦੀ ਇਹ ਗੱਲ ਸਿੱਖ ਦੇ ਨਾਲ ਜੋ ਵਾਪਰਿਆ, ਸਿੱਖਾਂ ਦੇ ਨਾਲ ਜੋ ਵਾਪਰਿਆ 1984 ਕਤਲੇਆਮ, ਉਹਦੇ ਨਾਲ ਕਿਵੇਂ ਟੁੱਕਦੀ ਹੈ, ਮੇਲ ਖਾਂਦੀ ਹੈ। ਤੇ ਇਹਦੇ ਨਾਲ ਜੇ ਆਪਾਂ ਗੱਲ ਕਰੀਏ ਹਰਦੀਪ ਸਿੰਘ ਨਿੱਜਰ ਤੇ ਮੇਵਾ ਸਿੰਘ ਲੋਪੋਕੇ ਦੇ ਵਿੱਚ ਕੀ ਸਮਾਨਤਾ ਹੈ, ਰਿਪੁਦਮਨ ਮਲਿਕ ਦਾ ਜਿਹੜਾ ਕਤਲ ਹੈ ਉਹ ਕਿਵੇਂ ਉਹਦੀਆਂ ਤਾਰਾਂ ਜਾ ਜੁੜਦੀਆਂ ਨੇ ਹਰਦੀਪ ਸਿੰਘ ਨਿੱਜਰ ਦੇ ਕਤਲ ਕਾਂਡ ਦੇ ਨਾਲ, ਤੇ ਅੱਜ ਦੇ ਵਰਤਾਰਿਆਂ ਨੂੰ ਆਪਾਂ ਇਹਨਾਂ ਸਾਰੀਆਂ ਗੁੰਝਲ ਤਾਣੀਆਂ ਨੇ ਜਿਹੜੇ ਇਹਨਾਂ ਨੂੰ ਸਮਝਣ ਦਾ ਯਤਨ ਕਰਾਂਗੇ। ਗੁਰਪ੍ਰੀਤ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਇੱਥੋਂ ਸ਼ੁਰੂਆਤ ਕਰ ਲੈਂਦੇ ਆਪਾਂ ਕਿ ਲੰਘੇ ਦਿਨੀ 11 ਜਨਵਰੀ ਨੂੰ ਮੇਵਾ ਸਿੰਘ ਲੋਪੋਕੀ ਜੀ ਦਾ ਜਿਹੜਾ ਸ਼ਹੀਦੀ ਦਿਹਾੜਾ ਸੀਗਾ, ਉਸ ਦਿਨ ਤੇ ਇੱਕ ਅਹਿਮ ਪਟੀਸ਼ਨ ਦੀ ਸ਼ੁਰੂਆਤ ਹੋਈ ਹੈ। ਉਹ ਪਟੀਸ਼ਨ ਕੀ ਹੈ, ਉਹਦਾ ਮੰਤਵ ਕੀ ਹੈ, ਤੇ ਉਹਦਾ ਜਿਹੜਾ ਕਾਨੂੰਨ ਲਿਆਉਣ ਦਾ ਕਾਰਨ ਕੀ ਹੈ? ਸਭ ਤੋਂ ਪਹਿਲਾਂ ਪ੍ਰਵੀਨ ਜੀ, ਪਹਿਲਾਂ ਤਾਂ ਇੱਕ ਗੱਲ ਸ਼ੁਰੂ ਕਰਦੇ ਹਾਂ ਕਿ ਦੇਖੋ, ਜਿਹੜਾ 11 ਜਨਵਰੀ ਦਾ ਦਿਨ ਸਾਡੇ ਲਈ ਇਸ ਕਰਕੇ ਅਹਿਮ ਸੀਗਾ ਜੀ ਕਿ 11 ਜਨਵਰੀ ਵਾਲਾ ਦਿਨ ਸੀ 1915 ਵਿੱਚ ਮੇਵਾ ਸਿੰਘ ਨੇ ਫਾਂਸੀ ਦਾ ਰੱਸਾ ਚੁੰਮਿਆ ਜੀ। ਔਰ ਇਸ 'ਚ ਕੋਈ ਸ਼ੱਕ ਨਹੀਂ ਕਿ ਵਿਸ਼ਵਾਸੀ ਸਿੱਖ ਸੀਗੇ, ਜਦੋਂ ਫਾਂਸੀ ਦੇ ਤਖਤੇ ਤੇ ਲਿਜਾਇਆ ਜਾ ਰਿਹਾ ਸੀ, ਸ਼ਬਦ ਉਚਾਰਨ ਕਰ ਰਹੇ ਸੀ। ਪਰ ਜਿਹੜੀ ਉਹਨਾਂ ਦੀ ਲੜਾਈ ਸੀ ਉਹ ਸਿਰਫ ਇੱਕ ਖਾਸ ਭਾਈਚਾਰੇ ਤੱਕ ਸੀਮਤ ਨਹੀਂ ਸੀਗੀ, ਇੱਕ ਖਾਸ ਭਾਈਚਾਰੇ ਲਈ ਨਹੀਂ ਸੀਗੀ, ਸਮੁੱਚੇ ਹਿੰਦੁਸਤਾਨੀਆਂ ਲਈ ਸੀਗੀ। ਕਿਉਂਕਿ ਉਹ ਦੌਰ ਸੀ ਜਦੋਂ ਹਿੰਦੁਸਤਾਨੀ ਅਮਰੀਕਾ ਕੈਨੇਡਾ ਵਿੱਚ ਆ ਕੇ ਇੱਥੇ ਆਪਣਾ ਜੀਵਨ ਨਿਰਵਾਹ ਕਰ ਰਹੇ ਸੀਗੇ। ਬਰਤਾਨਵੀ ਹਕੂਮਤ ਦਾ ਰਾਜ ਸੀ ਭਾਰਤ ਵਿੱਚ, ਜਿਨ੍ਹਾਂ ਨੇ ਪਰਿਸਥਿਤੀਆਂ ਇਹੋ ਜਿਹੀ ਪੈਦਾ ਕਰ ਦਿੱਤੀਆਂ ਕਿ ਕਿਸਾਨੀ ਪਰਿਵਾਰਾਂ ਨਾਲ ਜੁੜੇ ਹੋਏ ਲੋਕ ਗੁਜ਼ਾਰਾ ਕਰਨ ਲਈ ਇਹਨਾਂ ਦੇਸ਼ਾਂ 'ਚ ਆ ਕੇ ਮਿਹਨਤ ਮਜ਼ਦੂਰੀ ਕਰਨ ਲੱਗੇ। ਤਾਂ ਮੇਵਾ ਸਿੰਘ ਵੀ ਉਸੇ ਕੜੀ ਦੇ ਵਿੱਚ ਇੱਥੇ ਆ ਕੇ ਉਹਨਾਂ ਨੇ ਮਿਹਨਤ ਮਜ਼ਦੂਰੀ ਕਰਕੇ ਜ਼ਿੰਦਗੀ ਆਪਣੀ ਸੁਧਾਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਉਸ ਵੇਲੇ ਹਾਲਾਤ ਇਹ ਸੀ ਕਿ ਨਸਲਵਾਦ ਸਿਰ ਚੜ ਕੇ ਬੋਲ ਰਿਹਾ ਸੀ। ਬਰਤਾਨਵੀ ਹਕੂਮਤ ਉੱਥੇ ਜਿਸ ਤਰ੍ਹਾਂ ਦੀ ਨੀਤੀਆਂ ਅਪਣਾ ਰਹੀ ਸੀ ਪੰਜਾਬ ਵਿੱਚ, ਹਿੰਦੁਸਤਾਨ ਵਿੱਚ, ਉਸਦੇ ਚਲਦਿਆਂ ਲੋਕਾਂ ਨੂੰ ਆਪਣਾ ਵਤਨ ਛੱਡ ਕੇ ਬਾਹਰ ਆਉਣਾ ਪੈ ਰਿਹਾ ਸੀ। ਉਹਨਾਂ ਵਿੱਚ ਕਈ ਫੌਜੀ ਵੀ ਸੀਗੇ ਜਿਨ੍ਹਾਂ ਨੇ ਫੌਜ 'ਚ ਨੌਕਰੀ ਕੀਤੀ, ਔਰ ਵੇਖਿਆ ਕਿ ਫੌਜ ਵਿੱਚ ਵੀ ਚਿੱਟ ਚਮੜੀਆਂ ਫੌਜੀਆਂ ਦੇ ਲਈ ਕਾਫੀ ਉਚੇਚ ਸਰਕਾਰ ਕਰਦੀ ਸੀ। ਜਿਹੜੇ ਭੂਰੇ ਰੰਗ ਦੇ ਫੌਜੀ ਸੀਗੇ ਉਹਨਾਂ ਨੂੰ ਸਿਰਫ ਜੰਗ ਦਾ ਖਾਜਾ ਬਣਾ ਕੇ ਇਸਤੇਮਾਲ ਕੀਤਾ ਗਿਆ। ਸੋ ਕਿਤੇ ਨਾ ਕਿਤੇ ਉਹਨਾਂ ਨੂੰ ਸੋਝੀ ਆ ਚੁੱਕੀ ਸੀ ਇਸ ਗੱਲ ਦੀ ਕਿ ਦੇਸ਼ ਆਜ਼ਾਦ ਕਰਾਉਣਾ। ਜਦੋਂ ਇੱਥੇ ਆਏ, ਨਸਲਵਾਦ ਹੰਢਾਇਆ, ਇਹ ਮਹਿਸੂਸ ਕੀਤਾ ਕਿ ਸਾਡਾ ਦੇਸ਼ ਗੁਲਾਮ ਹੋਣ ਕਰਕੇ ਸਾਡੇ ਨਾਲ ਵਿਤਕਰਾ ਜ਼ਿਆਦਾ ਹੋ ਰਿਹਾ ਔਰ ਕੋਈ ਸਾਡੀ ਬਾਂਹ ਫੜਨ ਵਾਲਾ ਹੈ ਨਹੀਂ ਗਾ। ਮਿਸਾਲ ਦੇ ਤੌਰ ਤੇ ਜੇ ਇੱਥੇ ਕੋਈ ਨਸਲੀ ਘਟਨਾ ਵਾਪਰਦੀ ਸੀ ਹਿੰਦੁਸਤਾਨੀ ਮੂਲ ਦੇ ਲੋਕਾਂ ਦੇ ਨਾਲ, ਤਾਂ ਕਿਉਂਕਿ ਬਰਤਾਨਵੀ ਹਕੂਮਤ ਸੀ ਜਿਹੜੀ ਉਹਨਾਂ ਦੇ ਦੇਸ਼ ਤੇ ਰਾਜ ਕਰ ਰਹੀ ਸੀ, ਉਹਨਾਂ ਦੀ ਬਾਂਹ ਨਹੀਂ ਸੀ ਫੜਦੀ। ਜੇ ਉਹੀ ਵਿਤਕਰਾ ਜਾਪਾਨੀਆਂ ਨਾਲ ਹੁੰਦਾ ਸੀਗਾ ਤਾਂ ਜਾਪਾਨ ਦੀ ਸਰਕਾਰ ਖੜ ਜਾਂਦੀ ਸੀ ਨਾਲ ਉਹਨਾਂ ਦੇ। ਜੀ। ਸੋ ਇਹ ਗੱਲ ਤੈਅ ਹੋ ਗਈ ਕਿ ਦੋ ਤਰੀ ਲੜਾਈ ਲੜੀ ਜਾਵੇ, ਦੇਸ਼ ਆਜ਼ਾਦ ਕਰਾਉਣ ਲਈ ਔਰ ਬਸਤੀਵਾਦ ਦੇ ਤੋਂ ਇਲਾਵਾ ਨਸਲਵਾਦ ਦੇ ਖਿਲਾਫ ਲੜਾਈ ਲੜੀ ਜਾਵੇ। ਸੋ ਮੇਵਾ ਸਿੰਘ ਦੀ ਜਿਹੜੀ ਕੁਰਬਾਨੀ ਹੈ ਉਸ ਨੂੰ ਉਸ ਵੱਡੇ ਪਰਿਪੇਖ 'ਚ ਰੱਖ ਕੇ ਦੇਖਣਾ ਜ਼ਰੂਰੀ ਹੈ, ਕਿਉਂਕਿ ਜਿਹੜੀ ਲੜਾਈ ਉਹ ਲੜੀ ਉਹਨਾਂ ਨੇ ਉਹ ਸਿਰਫ ਆਪਣੇ ਭਾਈਚਾਰੇ ਤੱਕ ਸੀਮਤ ਨਹੀਂ ਸੀ, ਉਹ ਸਭ ਲਈ ਸੀ। ਇਹ ਜਾਣਨਾ ਬਹੁਤ ਜ਼ਰੂਰੀ ਹੈ। ਸੋ ਹੋਇਆ ਇਸ ਤਰ੍ਹਾਂ ਕਿ ਅਸੀਂ ਜਾਣਦੇ ਕਾਮਾਗਾਟਾ ਮਾਰੂ ਕਾਂਡ ਹੁੰਦਾ। ਕਾਮਾਗਾਟਾ ਮਾਰੂ ਕਾਂਡ ਤੋਂ ਬਾਅਦ ਭਾਈਚਾਰੇ ਵਿੱਚ ਜਿਹੜੀਆਂ ਵੰਡੀਆਂ ਪਈਆਂ ਹੋਈਆਂ ਸੀਗੀਆਂ, ਹੌਪਕਿੰਸਨ ਵਰਗੇ ਲੋਕਾਂ ਨੇ ਪਾਈਆਂ ਹੋਈਆਂ ਸੀਗੀਆਂ, ਆਪਣੇ ਜਜ਼ਬੂ ਛੱਡੇ ਹੋਏ ਸੀ। ਦੋ ਧੜੇ ਜਿਹੜੇ ਚੱਲ ਰਹੇ ਸੀਗੇ, ਇੱਕ ਇਮੀਗ੍ਰੇਸ਼ਨ ਧੜਾ, ਦੂਜਾ ਬਾਗੀਆਂ ਦਾ ਧੜਾ। ਉਹਨਾਂ ਵਿਚਾਲੇ ਖੂਨ ਟਕਰਾਅ ਵਾਲੀ ਸਥਿਤੀ ਪੈਦਾ ਹੋ ਗਈ, ਜਿਸ ਦੇ ਚੱਲਦਿਆਂ ਪਹਿਲਾਂ ਤਾਂ ਬੇਲਾ ਸਿੰਘ ਜਾਂ ਜਿਹੜਾ ਹੌਪਕਿੰਸਨ ਦਾ ਚੁਣਿਆ ਹੋਇਆ ਏਜੰਟ, ਉਸ ਨੇ ਜਾ ਕੇ ਗੁਰੂ ਘਰ ਵਿੱਚ ਭਾਈ ਭਾਗ ਸਿੰਘ, ਭਾਈ ਬਦਨ ਸਿੰਘ, ਦੋ ਕਮਿਊਨਿਟੀ ਲੀਡਰ, ਉਹਨਾਂ ਨੂੰ ਖਤਮ ਕੀਤਾ, ਕਤਲ ਕੀਤਾ। ਬਿਲਕੁਲ, ਜਿਸ ਤੋਂ ਪਿੱਛੋਂ ਮੇਵਾ ਸਿੰਘ ਦੇ ਮਨ 'ਚ ਆਇਆ ਕਿ ਮੈਂ ਇਸ ਦਾ ਬਦਲਾ ਲੈਣਾ, ਕਿਉਂਕਿ ਹੁਣ ਪਾਣੀ ਸਿਰ ਤੋਂ ਲੰਘ ਚੁੱਕਿਆ। ਨਸਲਵਾਦ ਤੋਂ ਹੰਢਾਈ ਰਹੇ ਸੀ ਪਹਿਲਾਂ ਵੀ, ਸਾਰਾ ਕੁਝ ਵੇਖ ਰਹੇ ਸੀਗੇ। ਉਸ ਦੇ ਚਲਦਿਆਂ ਉਹਨਾਂ ਨੇ ਹੌਪਕਿੰਸਨ ਨੂੰ ਕਤਲ ਕੀਤਾ, ਕਿਉਂਕਿ ਉਹਨਾਂ ਨੂੰ ਮਹਿਸੂਸ ਕਰਦੇ ਸੀ ਕਿ ਹੌਪਕਿੰਸਨ ਇਸ ਸਮੱਸਿਆ ਦੀ ਜੜ ਆ। ਸੋ ਉਹਨਾਂ ਨੇ ਉਸ ਦਾ ਫਸਤਾ ਵੱਢ ਦਿੱਤਾ, ਜਿਸ ਤੋਂ ਪਿੱਛੋਂ ਬਹਾਦਰੀ ਨਾਲ ਉਹਨਾਂ ਨੇ ਸਾਰੀ ਸਥਿਤੀ ਦਾ ਸਾਹਮਣਾ ਵੀ ਕੀਤਾ, ਭੱਜੇ ਨਹੀਂ ਮੌਕੇ ਤੋਂ, ਗ੍ਰਿਫਤਾਰੀ ਵੀ ਦਿੱਤੀ ਔਰ ਫਾਂਸੀ ਦਾ ਰਸਤਾ ਬੜੀ ਬਹਾਦਰੀ ਨਾਲ ਚੁੰਮਿਆ। ਅੰਗਰੇਜ਼ੀ ਅਖਬਾਰਾਂ ਉਸ ਵੇਲੇ ਦੀ ਕਹਿ ਰਹੀ ਹੈ ਜਦੋਂ ਇਸ ਵਿਅਕਤੀ ਨੂੰ ਫਾਂਸੀ ਤਖਤੇ ਤੇ ਲਿਜਾਇਆ ਗਿਆ ਤੇ ਸ਼ਬਦ ਉਚਾਰਨ ਕਰ ਰਹੇ ਸੀਗੇ, ਅੰਗਰੇਜ਼ੀ ਅਖਬਾਰਾਂ ਕਹਿ ਰਹੀਆਂ।
ਸੋ ਮੇਵਾ ਸਿੰਘ ਨੇ ਜਿਹੜੀ ਸ਼ਹਾਦਤ ਦਿੱਤੀ ਆਪਣੀ, ਉਸ ਨਿਜ਼ਾਮ ਦੇ ਖਿਲਾਫ ਲੜਾਈ ਲੜੀ ਉਹਨਾਂ ਨੇ, ਜਿਹੜਾ ਇੱਥੇ ਆਪਣੇ ਏਜੰਟ ਛੱਡ ਕੇ ਆਪਣੀ ਚਮਦੀਆਂ ਚਲਾ ਰਿਹਾ ਸੀਗਾ। ਜੀ ਜੀ। ਇੰਨੇ ਸਾਲ ਬੀਤ ਜਾਣ ਦੇ ਬਾਅਦ ਉਹ ਇਤਿਹਾਸ ਮੌਜੂਦਾ ਹਿੰਦੁਸਤਾਨ ਦੀ ਸਰਕਾਰ ਨੇ ਕੈਨੇਡਾ ਦੀ ਧਰਤੀ ਤੇ ਦੁਹਰਾਇਆ। ਬੇਸ਼ੱਕ ਕਹਿਣ ਨੂੰ ਉੱਥੇ ਹੁਣ ਸਾਡੇ ਆਪਣੇ ਹੁਕਮਰਾਨ ਨੇ, ਗੋਰੇ ਨਹੀਂ ਗਏ, ਪਰ ਨੀਤੀਆਂ ਉਹੀ ਨੇ ਜੀ। ਉਹਨਾਂ ਨੇ ਉਹੀ ਦੁਖਾਂ ਦੁਹਰਾਇਆ। ਇੱਥੇ ਹਰਦੀਪ ਸਿੰਘ ਨਿੱਜਰ ਦਾ ਕਤਲ ਹੁੰਦਾ ਗੁਰਦੁਆਰੇ ਦੇ ਵਿੱਚ ਜੀ, ਔਰ ਟਰੂਡੋ ਨੇ ਮੋਹਰ ਲਾਤੀ ਉਸ ਗੱਲ ਤੇ ਕਿ ਇਸ ਕਤਲ ਦੇ ਪਿੱਛੇ ਭਾਰਤੀ ਜੱਟਾਂ ਦਾ ਹੱਥ ਸੀ। ਸੋ ਇਹ ਜਿਹੜਾ ਇੱਕ ਤਰੀਕੇ ਨਾਲ ਦੁਖਾਂਤ ਦੁਹਰਾਇਆ ਗਿਆ ਜੀ। ਇਨ ਦਾ ਮੀਨ ਟਾਈਮ ਪਿਛਲੇ ਸਾਲ, ਯਾਨੀ ਕਿ ਨਿੱਜਰ ਦੇ ਕਤਲ ਤੋਂ ਪਿਛਲੇ ਸਾਲ, ਰਿਪੁਦਮਨ ਸਿੰਘ ਮਲਿਕ ਦਾ ਭੇਦ ਭਰੀ ਹਾਲਤਾਂ 'ਚ ਕਤਲ ਕੀਤਾ ਜਾਂਦਾ, ਜਿਸ ਦੀ ਏਅਰ ਇੰਡੀਆ ਕਾਂਡ ਸ਼ੱਕੀ ਭੂਮਿਕਾ ਸੀ। ਹੁਣ ਰਿਪੁਦਮਨ ਸਿੰਘ ਮਲਿਕ ਕਰੋੜਪਤੀ ਸੀ, ਕਿੰਨਾ ਸੀ ਜੀ। ਏਅਰ ਇੰਡੀਆ ਕਾਂਡ ਵਿੱਚ ਮੁਕੱਦਮਾ ਚੱਲਿਆ ਔਰ ਮਲਿਕ ਨੂੰ ਬਰੀ ਕਰ ਦਿੱਤਾ ਗਿਆ। ਨਾ ਸਿਰਫ ਮਲਿਕ ਨੂੰ, ਬਾਗੜੀ ਨੂੰ ਬਰੀ ਕੀਤਾ ਗਿਆ ਸਬੂਤਾਂ ਦੀ ਘਾਟ ਕਰਕੇ। ਜੀ ਜੀ। ਪਰ ਵੇਖਣ ਵਾਲੀ ਗੱਲ ਹੈ, ਜਿਸ ਦੇ ਬਾਰੇ ਲੋਕਾਂ ਦੀ ਚਰਚਾ ਘੱਟ ਹੀ ਹੁੰਦੀ ਸਾਡੇ ਭਾਈਚਾਰੇ 'ਚ। ਕਈ ਲੋਕਾਂ ਦੀ ਭਗਤੀ ਭਾਵ ਮਲਿਕ ਵਾਸਤੇ ਵੀ ਬਹੁਤ ਸੀਗਾ, ਕੋਈ ਨੈਗੇਟਿਵ ਗੱਲ ਸੁਣਨ ਨੂੰ ਤਿਆਰ ਨਹੀਂ ਸੀਗੇ। ਪਰ ਹਕੀਕਤ ਇਹ ਹੈ ਕਿ ਮਲਿਕ ਨੇ ਜਦੋਂ ਜਾ ਕੇ ਅਦਾਲਤ ਨੂੰ ਪਹੁੰਚ ਕੀਤੀ ਕਿ ਮੈਨੂੰ ਜੇਲ੍ਹ 'ਚ ਸੁੱਟਿਆ ਗਿਆ, ਜੇਲ੍ਹ 'ਚ ਸਾੜਿਆ ਗਿਆ, ਮੈਂ ਤਾਂ ਬਰੀ ਹੋ ਚੁੱਕਿਆ, ਤਾਂ ਮੈਨੂੰ ਮੇਰਾ ਨਾਲ ਨੁਕਸਾਨ ਉਸਦੀ ਭਰਪਾਈ ਕੀਤੀ ਜਾਵੇ ਜੀ। ਸਬਬ ਨਾਲ ਉਸ ਜੱਜ ਕੋਲੋਂ ਗਏ ਜਿਹੜੇ ਜੱਜ ਨੇ ਮਲਿਕ ਨੂੰ ਬਰੀ ਕੀਤਾ ਸੀਗਾ ਜੀ। ਉਸ ਜੱਜ ਦਾ ਇਹ ਕਹਿਣਾ ਸੀ, ਉਸੇ ਕਥਿਤ ਜੱਜ ਦੇ, ਕਿ ਤੁਹਾਨੂੰ ਬਰੀ ਕਰਨ ਦਾ ਮਤਲਬ ਇਹ ਨਹੀਂ ਸੀ ਕਿ ਤੁਹਾਨੂੰ ਕੋਈ ਬੇਗੁਨਾਹੀ ਦਾ ਸਰਟੀਫਿਕੇਟ ਦਿੱਤਾ, ਜਿਹਦਾ ਮਤਲਬ ਸਬੂਤਾਂ ਦੀ ਘਾਟ ਕਰਕੇ ਛੱਡਿਆ ਗਿਆ। ਅਸੀਂ ਸਾਡੀ ਨਜ਼ਰਾਂ 'ਚ ਤੁਸੀਂ ਬੇਗੁਨਾਹ ਨਹੀਂ ਮੰਨੇ ਜਾ ਸਕਦੇ। ਬਾਵਜੂਦ ਇਸਦੇ ਇੰਡੀਅਨ ਗਵਰਨਮੈਂਟ ਮਲਿਕ ਨੂੰ ਵੀਜ਼ਾ ਦਿੰਦੀ ਆ। ਚਲੋ ਵੀਜ਼ਾ ਦੇਣਾ ਤਾਂ ਕੋਈ ਏਡੀ ਵੱਡੀ ਗੱਲ ਨਹੀਂ। ਵੀਜ਼ਾ ਦੇਣ ਤੋਂ ਇਲਾਵਾ ਜਦੋਂ ਮਲਿਕ ਭਾਰਤ ਜਾਂਦੇ ਤੇ ਰॉ ਦੇ ਮੁਖੀ ਨਾਲ ਮੁਲਾਕਾਤ ਕਰਦੇ ਆ। ਹੁਣ ਤੁਸੀਂ ਕਲਪਨਾ ਕਰਕੇ ਵੇਖੋ ਕਿ ਲਾਦੇਨ ਵਰਗੀ ਕੋਈ ਸ਼ਖਸੀਅਤ ਅਮਰੀਕਾ ਵਿੱਚ ਆਵੇ ਤੇ CIA ਦਾ ਅਧਿਕਾਰੀ ਉਹਨਾਂ ਬਹਿ ਕੇ ਚਾਹ ਪੀਵੇ, ਇਸਦੇ ਕੀ ਮਤਲਬ ਕੱਢੇ ਜਾਣ। ਮਲਿਕ ਦੇ ਭਰਾ ਨੇ ਟੀਵੀ ਚੈਨਲ ਤੇ, ਚੜ੍ਹਦੀ ਕਲਾ ਟੀਵੀ ਚੈਨਲ ਤੇ ਓਪਨਲੀ ਮੰਨਿਆ ਇਸ ਗੱਲ ਨੂੰ ਕਿ ਸਮਾਂ ਕੋਈ ਨੂੰ ਅਸੀਂ ਮਿਲੇ ਆ, ਮਜ਼ਾ ਆ ਗਿਆ ਮਿਲ ਕੇ, ਠੀਕ ਹੈ, ਮਜ਼ੇ ਲੈਂਦੇ ਫਿਰਦੇ ਸੀ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜਦੋਂ ਮਲਿਕ ਵਾਪਸ ਆਉਂਦੇ ਆ ਕੇ ਮੋਦੀ ਦੇ ਹੱਥ 'ਚ ਚਿੱਠੀ ਲਿਖਦੇ ਆ ਜਿਸ ਤੋਂ ਪਿੱਛੋਂ ਉਹਨਾਂ ਦਾ ਕਤਲ ਹੁੰਦਾ, ਸੋ ਉਸ ਤੋਂ ਪਿੱਛੋਂ ਇੱਕ ਖਾਸ ਲੌਬੀ ਜਿਹੜੀ ਹਿੰਦੁਸਤਾਨੀ ਮੀਡੀਆ ਦੀ ਇਸ ਗੱਲ ਨੂੰ ਮੀਡੀਆ 'ਚ ਛਾਲਦੀ ਕਿ ਹਰਦੀਪ ਸਿੰਘ ਨਿੱਜਰ ਮਲਿਕ ਦੇ ਕਤਲ ਲਈ ਜ਼ਿੰਮੇਵਾਰ ਹੈ। ਇੱਥੋਂ ਤੱਕ ਕਿ ਉਹਨਾਂ ਰਿਪੋਰਟਾਂ 'ਚ ਮੇਰਾ ਵੀ ਨਾਮ ਉਛਾਲਿਆ ਕਿ ਗੁਰਪ੍ਰੀਤ ਸਿੰਘ ਉਹ ਪੱਤਰਕਾਰ ਹੈ ਜਿਸਨੇ ਮਲਿਕ ਦੇ ਖਿਲਾਫ ਲੋਕਾਂ ਨੂੰ ਉਕਸਾਇਆ। ਅੱਛਾ। ਹੁਣ ਗੱਲ ਨੋਟ ਕਰਨ ਵਾਲੀ ਇਹ ਹੈ ਕਿ ਮੈਂ ਤਾਂ ਏਅਰ ਇੰਡੀਆ ਕਾਂਡ ਦੇ ਮ੍ਰਿਤਕਾਂ ਦੇ ਪਰਿਵਾਰਾਂ ਦੀ ਸਿਸਕੀਆਂ ਸੁਣੀਆਂ ਹੋਈਆਂ, ਮੈਂ ਤੇ ਉਹਨਾਂ ਟੱਬਰਾਂ ਤੇ ਕਿਤਾਬ ਵੀ ਲਿਖੀ ਹੋਈ ਹੈ। ਬਕਾਇਦਾ ਮੈਂ ਆਇਰਲੈਂਡ ਉਸ ਥਾਂ ਤੇ ਵੀ ਗਿਆ ਜਿੱਥੇ ਉਹਨਾਂ ਦਾ ਵੱਡਾ ਸਮਾਰਕ ਬਣਿਆ, ਜਿੱਥੇ ਜਹਾਜ਼ ਦਾ ਮਲਬਾ ਡਿੱਗਿਆ ਸੀਗਾ ਜੀ। ਮੈਂ ਉਹਨਾਂ ਟੱਬਰਾਂ ਨੂੰ ਮਿਲਿਆ, ਉਹਨਾਂ ਦੇ ਦੁੱਖਾਂ ਦਰਦਾਂ ਨੂੰ ਸੁਣ ਕੇ ਕਲਮਬੰਦ ਕੀਤਾ। ਮੈਂ ਤੇ ਆਪਣੇ ਵੱਲੋਂ ਜਿਨ੍ਹਾਂ ਲੋਕਾਂ ਦੀ ਸ਼ਮੂਲੀਅਤ ਉਸ ਪੂਰੇ ਕਾਂਡ 'ਚ ਸੀਗੀ, ਦੁਖਾਂ 'ਚ ਸੀਗੀ, ਚਾਹੇ ਬਾਗੜੀ ਸੀ ਕੋਈ ਸੀ, ਉਹਨਾਂ ਬਾਰੇ ਆਲੋਚਨਾਤਮਕ ਆਰਟੀਕਲ ਵੀ ਲਿਖੇ ਹੋਏ ਨੇ। ਧਮਕੀਆਂ ਵੀ ਉਦੋਂ ਆਉਂਦੀਆਂ ਰਹੀਆਂ ਮੈਨੂੰ, ਮੈਂ ਤਾਂ ਇੰਨਾ ਕੁਝ ਫੇਸ ਕੀਤਾ। ਤੁਸੀਂ ਅੱਜ ਮੈਨੂੰ ਲਿਆ ਕੇ ਉਹਨਾਂ ਦੇ ਨਾਲ ਖੜਾ ਕਰਤਾ ਬਰਾਬਰ, ਇਹ ਕਿੱਥੋਂ ਦੀ ਮਤਲਬ ਉਹ ਇਨਸਾਫ ਵਾਲੀ ਗੱਲ ਸੀਗੀ ਜੀ ਜੀ। ਸੋ ਲੱਗਦਾ ਤਾਂ ਸੀ ਕਿ ਮਲਿਕ ਦੇ ਕਤਲ ਤੋਂ ਬਾਅਦ ਇੱਕ ਹਵਾ ਬਣਾਈ ਜਾ ਰਹੀ ਆ, ਉਸਨੂੰ ਨਾਇਕ ਬਣਾ ਕੇ ਉਭਾਰਿਆ ਜਾ ਰਿਹਾ ਔਰ ਇੱਕ ਖਾਸ ਲੌਬੀ ਨੂੰ ਜਿਹੜਾ ਹੈ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਇਹ ਮਲਿਕ ਦੇ ਕਤਲ ਲਈ ਜ਼ਿੰਮੇਵਾਰ ਨੇ। ਔਰ ਇਹ ਲੌਬੀ ਜਿਹੜੀ ਹੈ ਉਹ ਭਾਰਤ ਪੱਖੀ ਲੌਬੀ, ਇਸ 'ਚ ਕੋਈ ਸ਼ੱਕ ਨਹੀਂ, ਜਿਸ ਵੱਲੋਂ ਸਾਰਾ ਕੁਝ ਕੀਤਾ ਜਾ ਰਿਹਾ ਸੀਗਾ। ਜਿਸ ਕਾਰਨ ਮੇਰੇ ਮਨ 'ਚ ਸ਼ੰਕਾਵਾਂ ਉੱਠੀਆਂ ਕਿ ਇਹ ਲੋਕ ਫਾਇਦਾ ਲੈਣ ਦੀ ਕੋਸ਼ਿਸ਼ ਕਰ ਰਹੇ ਨੇ। ਕੌਣ ਨੇ? ਇਹਨਾਂ ਦੇ ਚਿਹਰੇ ਬੇਨਕਾਬ ਹੋਣੇ ਚਾਹੀਦੇ ਆ ਜੀ। ਉਹਨਾਂ ਦਿਨਾਂ 'ਚ ਮੈਂ ਪੱਤਰ ਲਿਖਿਆ ਸੀ, ਖੁੱਲਾ ਪੱਤਰ, ਇੱਕ ਆਰਟੀਕਲ ਦੇ ਰੂਪ 'ਚ, ਠੀਕ ਹੈ, ਜਸਟਿਨ ਟਰੂਡੋ ਦਾ ਨਾਮ, ਜਿਸ ਵਿੱਚ ਮੈਂ ਇਹ ਕਿਹਾ ਸੀ ਕਿ ਤੁਹਾਨੂੰ ਮਲਿਕ ਦੇ ਕਤਲ ਮਾਮਲੇ 'ਚ ਗੰਭੀਰਤਾ ਨਾਲ ਜਾਂਚ ਕਰਨੀ ਚਾਹੀਦੀ। ਇਸ ਦੇ ਵਿੱਚ ਹੁੰਦਾ ਏਅਰ ਇੰਡੀਆ ਕਾਂਡ ਪਿੱਛੇ ਜਾਂ ਮਲਿਕ ਦੇ ਕਤਲ ਪਿੱਛੇ ਭਾਰਤੀ ਏਜੰਸੀ ਦਾ ਹੱਥ ਹੋਵੇ, ਜਿਵੇਂ ਕਿ ਖਦਸ਼ੇ ਪਹਿਲਾਂ ਵੀ ਪ੍ਰਗਟਾਏ ਜਾ ਰਹੇ ਸੀਗੇ। ਠੀਕ ਹੈ ਜੀ। ਸੋ ਇਹ ਨਹੀਂ ਕਿ ਪਟੀਸ਼ਨ ਮੈਂ ਰਾਤੋਂ ਰਾਤ ਤਿਆਰ ਕਰ ਲਈ ਹੈ, ਸਾਲ ਪਹਿਲਾਂ ਇਸ ਦੇ ਲਈ ਇੱਕ ਦਿਮਾਗ ਦੇ ਵਿੱਚ ਵਲਵਲੇ। ਹਾਂ, ਸੋ 11 ਜਨਵਰੀ ਨੂੰ ਮੇਵਾ ਸਿੰਘ ਦੇ ਸ਼ਹੀਦੀ ਦਿਹਾੜੇ ਦੇ ਤਹਿ ਕੀਤਾ ਗਿਆ ਕਿ ਅੱਜ ਹੀ ਹਰਦੀਪ ਸਿੰਘ ਨਿੱਜਰ ਦੇ ਕਤਲ ਵਾਲੀ ਥਾਂ ਤੇ ਜਾ ਕੇ ਇਸ ਪਟੀਸ਼ਨ ਦਾ ਰਸਮੀ ਤੌਰ ਤੇ ਆਗਾਜ਼ ਕਰੀਏ। ਏਅਰ ਇੰਡੀਆ ਦੇ ਬਾਰੇ ਜੋ ਮੰਗ ਲੰਬੇ ਸਮੇਂ ਤੋਂ ਉੱਠਦੀ ਆ ਰਹੀ ਹੈ ਕਿ ਇੱਕ ਜਾਂਚ ਹੋਵੇ ਕਿ ਭਾਰਤੀ ਏਜੰਸੀਆਂ ਦੀ ਕਿਸ ਹੱਦ ਤੱਕ ਸ਼ਮੂਲੀਅਤ ਸੀ, ਠੀਕ ਹੈ ਜੀ, ਇਸ ਦੀ ਤਹਿ ਜਾਇਆ ਜਾ ਸਕੇ। ਤੁਹਾਨੂੰ ਤੁਹਾਡੇ ਜਿਹੜੇ ਜਿੰਨੀ ਵੀ ਤੁਹਾਡੀ ਖੋਜ ਆ ਹੁਣ ਤੱਕ ਜਾਂ ਜੋ ਵੀ ਤੁਸੀਂ ਇਸ ਨੂੰ ਸਟੱਡੀ ਕੀਤਾ ਸਾਰੇ ਕਾਰੇ ਨੂੰ, ਤੁਹਾਨੂੰ ਲੱਗਦਾ ਕਿ ਜਿਹੜੇ ਤੁਹਾਡੇ ਖਦਸ਼ੇ ਨੇ ਇੱਕ ਦਿਨ ਸੱਚ ਹੋ ਸਕਦੇ ਨੇ ਇਸ ਪੂਰੇ ਮਾਮਲੇ ਦੇ? ਪਰਵੀਨ ਜੀ ਦੇਖੋ, ਦਾਅਵੇ ਨਾਲ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਕਿ ਸਾਡੇ ਖਦਸ਼ੇ ਕਦੇ ਸੱਚ ਸਾਬਤ ਹੋਣਗੇ ਜਾਂ ਨਹੀਂ ਹੋਣਗੇ, ਪਰ ਮੈਂ ਮੰਨ ਕੇ ਚੱਲਦਾ ਕਿ ਜਦੋਂ ਕੋਈ ਇਨਵੈਸਟੀਗੇਸ਼ਨ ਹੁੰਦੀ ਹੈ ਉਹ ਖੁੱਲੇ ਮਨ ਨਾਲ ਹੋਣੀ ਚਾਹੀਦੀ ਹੈ। ਹਰ ਇੱਕ ਸੰਭਾਵਨਾ ਤੇ ਗੌਰ ਕੀਤਾ ਜਾਣਾ ਚਾਹੀਦਾ, ਕਿਸੇ ਸੰਭਾਵਨਾ ਨੂੰ ਰੱਦ ਨਾ ਕੀਤਾ ਜਾਵੇ ਜੀ ਜੀ। ਇਹ ਮੇਰੀ ਧਾਰਨਾ। ਦੇਖੋ, ਮਿਸਾਲ ਦੇ ਤੌਰ ਤੇ ਸਮਝੌਤਾ ਬਲਾਸਟ ਹੁੰਦਾ, ਭਾਰਤ ਦੇ ਸਮਝੌਤਾ ਬਲਾਸਟ ਹੋਇਆ ਤੇ ਪਹਿਲੇ ਸੱਟੇ ਭਾਰਤ ਦੇ ਕਹਿਣ ਲੱਗ ਪਏ ਪਾਕਿਸਤਾਨੀਆਂ ਨੇ ਕੀਤਾ। ਹੁਣ ਸਮਝੌਤਾ ਰੇਲ ਗੱਡੀ ਵਿੱਚ ਮੁੱਖ ਤੌਰ ਤੇ ਪਾਕਿਸਤਾਨੀ ਮਰੇ,
ਜੀ। ਉਹ 'ਚ ਪਾਕਿਸਤਾਨ ਨੂੰ ਕੀ ਲਾਲਸਾ ਸੀਗੀ। ਹੂੰ। ਅਸਲੀਅਤ ਬਾਅਦ 'ਚ ਆਈ ਹੌਲੀ-ਹੌਲੀ ਸਾਹਮਣੇ ਕਿ ਆਰਐਸਐਸ ਦਾ ਹੱਥ ਸੀਗਾ। ਜੀ, ਫਿਰ ਜੀ। ਬਾਅਦ ਸ਼ਰਮਿੰਦਗੀ ਦਾ ਵੀ ਸਾਹਮਣਾ ਕਰਨਾ ਪਿਆ। ਹੂੰ। ਜਦੋਂ ਤੱਕ ਅਸੀਂ ਵਿਸ਼ਾਲ ਮਨ ਨਾਲ, ਖੁੱਲੇ ਮਨ ਨਾਲ ਜਾਂਚ ਨਹੀਂ ਕਰਾਂਗੇ, ਅਸੀਂ ਉਕਾਈਆਂ ਬਾਰ-ਬਾਰ ਕਰਾਂਗੇ। ਹੂੰ, ਹੂੰ, ਹੂੰ। ਸੋ ਹੋ ਸਕਦਾ ਕਿ 에ਅਰ ਇੰਡੀਆ ਕਾਂਡ ਵਿੱਚ ਜਿਵੇਂ ਕਿ ਲੋਕ ਕਹਿ ਰਹੇ ਨੇ, ਕਿਉਂਕਿ ਕਈ ਤਰ੍ਹਾਂ ਦੇ ਤੱਥ ਨੇ, ਜਿਵੇਂ ਮਿਸਾਲ ਦੇ ਤੌਰ ਤੇ ਸੌਫਟ ਟਾਰਗੇਟ ਨਾਂ ਦੀ ਕਿਤਾਬ ਬੜੀ ਚਰਚਿਤ ਹੋਈ, ਠੀਕ ਹੈ ਜੀ। ਜਿਹੜੀ 에ਅਰ ਇੰਡੀਆ ਕਾਂਡ ਤੋਂ ਥੋੜੇ ਚਿਰ ਬਾਅਦ ਪ੍ਰਕਾਸ਼ਿਤ ਹੋਈ ਸੀ। ਹੂੰ, ਹੂੰ। ਜ਼ੁਹੇਰ ਕਸ਼ਮੀਰੀ ਨਾਂ ਦੇ ਪੱਤਰਕਾਰ ਨੇ ਲਿਖੀ ਸੀ। ਜੀ। ਉਸ ਵਿੱਚ ਕੁਝ ਅਹਿਮ ਖੁਲਾਸੇ ਸੀਗੇ, ਜਿਵੇਂ ਕਿ ਖੁਲਾਸਾ ਇਹ ਵੀ ਸੀਗਾ ਹੂੰ, ਹੂੰ। ਕਿ ਉਸ ਦੌਰ 'ਚ ਸਿੱਖਾਂ ਨੇ ਕੈਨੇਡਾ ਵਿੱਚ 에ਅਰ ਇੰਡੀਆ ਦਾ, ਸਟੇਟ ਬੈਂਕ ਆਫ ਇੰਡੀਆ ਦਾ ਬਾਇਕਾਟ ਕੀਤਾ ਹੋਇਆ ਸੀ, ਕਿਉਂਕਿ 84 ਦੀਆਂ ਘਟਨਾਵਾਂ ਦਾ ਦਰਦ ਉਹਨਾਂ ਦੇ ਮਨਾਂ ਵਿੱਚ ਸੀ। ਹੂੰ, ਹੂੰ, ਹੂੰ। ਉਸ ਦੌਰ 'ਚ ਰਿਪੁਦਮਨ ਸਿੰਘ ਮਲਿਕ ਨੇ, ਜਿਹੜੇ ਕਿ ਖਾਲਸਾ ਬੈਂਕ ਚਲਾਉਂਦੇ ਸੀਗੇ ਜਾਂ ਬਿਜ਼ਨਸ ਚਲਾਉਂਦੇ ਸੀ ਆਪਣਾ, ਹੂੰ। ਸਟੇਟ ਬੈਂਕ ਆਫ ਇੰਡੀਆ ਦੀ ਕ੍ਰੈਡਿਟ ਲਾਈਨ ਤੋਂ ਪੈਸੇ ਚੁੱਕੇ ਸੀਗੇ। ਠੀਕ ਹੈ ਜੀ। ਸਟੇਟ ਬੈਂਕ ਆਫ ਇੰਡੀਆ ਦੀ ਕ੍ਰੈਡਿਟ ਲਾਈਨ ਤੋਂ ਪੈਸੇ ਉਸ ਵਿਅਕਤੀ ਨੇ ਚੁੱਕੇ ਹੋਣ, ਜਿਹੜਾ ਸਿੱਖਾਂ ਦਾ ਹਮਦਰਦ ਵੀ ਕਹਾਉਂਦਾ ਹੋਵੇ ਆਪਣੇ ਆਪ ਨੂੰ, ਹੂੰ। ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਸੀਗੇ। ਜੀ। ਇੱਕ ਹੋਰ ਪੁਸਤਕ 'ਚ ਹਵਾਲਾ ਹੁੰਦਾ ਕਿ ਮਲਿਕ ਦਾ ਕੇਟਰਿੰਗ ਦਾ ਬਿਜ਼ਨਸ ਸੀਗਾ। ਹੂੰ, ਹੂੰ। ਭਾਰਤੀ ਕੌਂਸਲ ਖਾਨੇ ਨੇ ਇੱਕ ਪਾਰਟੀ ਰੱਖੀ, ਉਹਦੇ ਕੇਟਰਿੰਗ ਦੇ ਬਿਜ਼ਨਸ ਦੇ ਵਿੱਚ ਉਹ ਠੰਡਾ ਵਰਤਾ ਰਹੇ ਸੀ ਲੋਕਾਂ ਨੂੰ, ਉਦੋਂ ਵੀ ਸਵਾਲ ਉੱਠੇ ਸੀਗੇ। ਠੀਕ ਹੈ। ਕੁਝ ਉੱਜਲ ਦੋਸਾਂਝ ਵਰਗੀ ਚਰਚਿਤ ਸ਼ਖਸੀਅਤਾਂ ਜਿਹੜੀਆਂ ਨੇ, ਜਿਨ੍ਹਾਂ ਦੀ ਕਾਫੀ ਉੱਠ ਬੈਠੇ ਰਹੀ ਭਾਰਤੀ ਸਫਾਰਤਖਾਨਿਆਂ ਨਾਲ, ਹੂੰ। ਉਹਨਾਂ ਨੇ ਲਾਸਟ ਮੋਮੈਂਟ ਤੇ ਉਸ ਜਹਾਜ਼ ਦੀ ਯਾਤਰਾ ਦੀ ਟਿਕਟ ਆਪਣੀ ਕੈਂਸਲ ਕੀਤੀ ਹੈ, ਤੇ ਇਸ ਕਰਕੇ ਵੀ ਸਵਾਲ ਉੱਠ ਰਹੇ ਨੇ। ਹੂੰ। ਜਿਹੜੀਆਂ ਟੇਪਾਂ ਨਸ਼ਟ ਹੋਈਆਂ ਜਾਂ ਜਿਹੜੀ ਉਕਾਈਆਂ ਹੋਈਆਂ, ਜੀ, ਜੀ। ਫਿਰ ਮਤਲਬ ਇੱਕ ਮਿਸਾਲ ਹੋਰ ਦੇਣੀ ਚਾਹੁੰਦਾ। ਕੁਝ ਟੱਬਰ ਤਾਂ ਇਹ ਵੀ ਕਹਿ ਰਹੇ ਸੀਗੇ, ਜਿਨ੍ਹਾਂ ਨੇ ਮੈਂ ਇੰਟਰਵਿਊ ਕੀਤੇ ਆ, ਹੂੰ, ਹੂੰ। ਉਹ ਕਹਿੰਦੇ ਜਦੋਂ ਗੱਲ ਚਿੱਟੇ ਦਿਨ ਵਾਂਗੂ ਸਾਫ਼ ਸੀ ਕਿ 에ਅਰ ਇੰਡੀਆ ਦੁਖਾਂਤ ਹੋ ਸਕਦਾ, ਹੂੰ, ਹੂੰ। ਪਹਿਲਾਂ ਹੀ ਅੰਦੇਸ਼ਾ ਸੀ ਇੱਥੋਂ ਦੀ ਪੁਲਿਸ ਨੂੰ ਕਿ ਹੂੰ, ਕੋਈ ਘਟਨਾ ਵਾਪਸ ਹੁੰਦੀ ਤੇ 에ਅਰ ਇੰਡੀਆ ਦੀਆਂ ਫਲਾਈਟਾਂ ਕੈਂਸਲ ਕਿਉਂ ਨਹੀਂ ਕੀਤੀਆਂ ਗਈਆਂ? ਹੂੰ। ਕਿਉਂ ਲੋਕਾਂ ਨੂੰ ਮੌਤ ਦੇ ਮੂੰਹ 'ਚ ਜਾਣ ਦਿੱਤਾ ਗਿਆ? ਕੀ ਸਰਕਾਰ ਇਹ ਕੈਲਕੂਲੇਸ਼ਨ ਤੇ ਬੈਠੀ ਸੀ ਕਿ ਕੋਈ ਵੱਡਾ ਕਾਰਾ ਹੋਵੇ ਤੇ ਬਦਨਾਮੀ ਖਾਲਿਸਤਾਨੀਆਂ ਦੀ ਹੋਵੇ, ਜਿਹਦੇ ਨਾਲ ਸਾਡਾ ਉੱਲੂ ਸਿੱਧਾ ਹੋ ਜਾਏ? ਹੂੰ। ਸੋ ਤਾਂ ਕਰਕੇ ਇਹ ਸ਼ੰਕਾਵਾਂ ਉੱਠੀਆਂ। ਫਿਰ ਦੇਖੋ, ਇੱਕ ਹਰਦਿਆਲ ਸਿੰਘ ਜੌਲ ਦਾ ਨਾਮ ਵੀ ਆਉਂਦਾ ਇੱਕ ਜੀ। ਸ਼ੱਕੀ ਵਿਅਕਤੀ ਦੇ ਤੌਰ ਤੇ। ਜੀ, ਜੀ। ਜਦੋਂ ਪਹਿਲੀ ਵਾਰੀ ਉਹਨਾਂ ਨੂੰ ਫੜਿਆ ਗਿਆ, ਤਾਂ ਇੱਕ ਅਫਸਰ ਜਿਹੜੇ ਸੀ ਭਾਰਤੀ ਸਫਾਰਤਖਾਨੇ ਵਿੱਚ, ਉਹਨਾਂ ਨੇ ਸਲੀਮ ਜੀਵਾ ਨਾਂ ਦੇ ਪੱਤਰਕਾਰ ਨੂੰ ਫੋਨ ਕਰਕੇ ਪੁੱਛਿਆ। ਹਾਂਜੀ। ਸਲੀਮ ਜੀਵਾ ਨੇ ਪ੍ਰੋਵਿੰਸ ਅਖਬਾਰ ਲਈ ਕੰਮ ਕੀਤਾ, 2 ਕਿਤਾਬਾਂ ਲਿਖੀਆਂ 에ਅਰ ਇੰਡੀਆ ਬਾਰੇ। ਹੂੰ, ਹੂੰ। ਉਹਨੂੰ ਪੁੱਛਿਆ ਜਿਹੜੇ ਵਿਅਕਤੀ ਨੂੰ ਅੱਜ ਫੜਿਆ ਗਿਆ, ਉਹਨਾਂ ਵਿੱਚ ਕੌਣ-ਕੌਣ ਨੇ? ਹੂੰ। ਉਸਨੇ ਹਰਦਿਆਲ ਸਿੰਘ ਜੌਲ ਦਾ ਨਾਂ ਦੱਸ ਦਿੱਤਾ। ਆਖਿਆ ਜੀ ਉਹ ਤਾਂ ਸਾਡਾ ਬੰਦਾ, ਥੋੜਾ ਧਿਆਨ ਰੱਖਿਓ। ਜੇ ਉਹ ਤੁਹਾਡਾ ਬੰਦਾ, ਫਿਰ ਹੂੰ। ਇਹਦੇ ਕੀ ਮਤਲਬ ਕੱਢੇ ਜਾਣ? ਕੀ ਮਤਲਬ? ਜਦੋਂ ਹੁਣ ਤੱਕ ਜਿਹੜੀਆਂ ਪੜਤਾਲਾਂ ਹੋਈਆਂ, ਇਨਵੈਸਟੀਗੇਸ਼ਨ ਵਿੱਚ ਹਾਂਜੀ। ਕੁਝ ਨਿਕਲਿਆ ਨਹੀਂਗਾ, ਤੇ ਘੱਟੋ ਘੱਟ ਅੱਜ ਤਾਜ਼ਾ ਘਟਨਾਵਾਂ ਦੀ ਰੋਸ਼ਨੀ ਵਿੱਚ, ਮਲਿਕ ਦੇ ਕਤਲ ਦੀ ਰੋਸ਼ਨੀ ਵਿੱਚ, ਨਿੱਜਰ ਦੀ ਰੋਸ਼ਨੀ ਵਿੱਚ, ਜਦੋਂ ਟਰੂਡੋ ਨੇ ਮੋਹਰ ਲਾਤੀ ਹੈ, ਹੂੰ, ਹੂੰ। ਨਿਖਿਲ ਗੁਪਤੇ ਦਾ ਮਾਮਲਾ ਅਮਰੀਕਾ 'ਚ ਉੱਠਿਆ, ਹਾਂਜੀ, ਮੈਂ ਹਾਂਜੀ। ਸਮਝਦਾ ਕਿ ਨਵੇਂ ਸਿਰੋਂ ਜਾਂਚ ਕਰਕੇ ਸਿਰਫ ਇਸ ਫੋਕਸ ਦੇ ਉੱਤੇ ਕਿ ਕੀ ਭਾਰਤੀ ਤੰਤਰ ਵਿੱਚ ਸ਼ਾਮਲ ਸੀ ਜਾਂ ਨਹੀਂ ਸੀ, ਖੁੱਲੇ ਮਨ ਨਾਲ ਜਾਂਚ ਕੀਤੀ ਜਾਵੇ। ਜੀ, ਜੀ। ਗੁਰਪ੍ਰੀਤ ਸਿੰਘ ਜੀ, ਤੁਸੀਂ ਕੀ ਸਮਝਦੇ ਹੋ ਕਿ ਇਸ ਟਾਈਮ ਜੋ ਇਹ ਚੱਲ ਰਿਹਾ, ਬਾਹਰ ਸਿੱਖਾਂ ਦੇ ਉੱਤੇ ਹਮਲੇ ਹੋ ਰਹੇ ਨੇ, ਕੈਨੇਡਾ, ਅਮਰੀਕਾ ਤੋਂ ਬਾਅਦ ਹੁਣ ਤਾਂ ਇੰਗਲੈਂਡ ਬਾਰੇ ਵੀ ਆਪਾਂ ਖਬਰਾਂ ਸੁਣ ਰਹੇ ਹਾਂ ਕਿ ਇਸ ਤਰ੍ਹਾਂ ਸਿੱਖ ਆਗੂ ਜਿਹੜੇ ਕਿ ਆਪਣੇ ਇੱਕ ਵੱਖਰੇ ਰਾਜ ਦੀ ਮੰਗ ਦੇ ਲਈ ਗੱਲ ਕਰਦੇ ਨੇ ਜਾਂ ਓਪਨਲੀ ਇਹਦੀ ਹਮਾਇਤ ਕਰਦੇ ਨੇ, ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ। ਸੋ ਇਹਦੇ ਪਿੱਛੇ ਕਾਰਨ ਕੀ ਹੈ? ਐਲੀਮੀਨੇਸ਼ਨ ਕਾਰਨ ਹੈ, ਜਾਂ ਇਹ ਹੈ ਕਿ ਇਸ ਆਵਾਜ਼ ਨੂੰ ਸਦਾ ਲਈ ਦਬਾਇਆ ਜਾ ਸਕੇ, ਜਾਂ ਜਿਵੇਂ ਤੁਸੀਂ 에ਅਰ ਇੰਡੀਆ ਦਾ ਜ਼ਿਕਰ ਕੀਤਾ, 2 ਖੇਮੇ ਨੇ, ਇੱਕ ਤਾਂ ਇਹਦੇ ਉੱਤੇ ਖੁੱਲ ਕੇ ਗੱਲ ਕਰਦੇ ਨੇ, ਪਰ ਕਈ ਵਾਰੀ ਗੱਲ ਕਰਨ ਤੋਂ ਵੀ ਟਾਲਾ ਵੱਟਿਆ ਜਾਂਦਾ ਇਸ ਕਾਂਡ ਤੇ। ਦੇਖੋ ਪ੍ਰਵੀਨ ਜੀ, ਗੱਲ ਇਸ ਤਰ੍ਹਾਂ ਕਿ ਪਹਿਲੀ ਗੱਲ, ਇਹਨੂੰ ਏਦਾਂ ਨਾ ਲਿਆ ਜਾਵੇ ਕਿ ਸਿੱਖਾਂ ਦਾ ਕੋਈ ਮਸਲਾ ਹੋਵੇ। ਮੈਂ ਉਸ ਤਰ੍ਹਾਂ ਵੱਖਰੇ ਐਂਗਲ ਤੋਂ ਵੇਖਣ ਦੀ ਕੋਸ਼ਿਸ਼ ਕਰ ਰਿਹਾ। ਜੀ, ਜੀ। ਜਿਹੜੀ ਹਿੰਦੁਸਤਾਨ ਦੀ ਅੰਦਰੂਨੀ ਨੀਤੀ ਹੈ, ਹਾਂਜੀ। ਉਹੀ ਨੀਤੀ ਤੁਹਾਨੂੰ ਬਾਹਰ ਉਹਨਾਂ ਦੀ ਵਿਦੇਸ਼ ਨੀਤੀ ਦੇ ਰੂਪ 'ਚ ਨਜ਼ਰ ਆਉਂਦੀ ਹੈ। ਠੀਕ ਹੈ। ਰਿਫਲੈਕਸ਼ਨ ਉਹੀ ਹੈ, ਝਲਕਾਰਾ ਉਹੀ ਹੈ। ਹੂੰ, ਹੂੰ। ਹੁਣ ਅੰਦਰੂਨੀ ਤੌਰ ਤੇ ਕੀ ਹੋ ਰਿਹਾ? ਹੁਣ ਜਿਵੇਂ ਮਿਸਾਲ ਦੇ ਤੌਰ ਤੇ ਨਿੱਜਰ ਦੇ ਕਤਲ ਬਾਬਤ ਭਾਰਤ ਸਰਕਾਰ ਕਹਿੰਦੀ ਕਿ ਸਾਡੀ ਕੋਈ ਇਹੋ ਜਿਹੀ ਨੀਤੀ ਹੈ ਨਹੀਂ, ਜੀ। ਐਕਸਟਰਾ ਜੁਡੀਸ਼ੀਅਲ ਕਿਲਿੰਗ ਦੀ। ਇਹ ਬਿਲਕੁਲ ਝੂਠਾ ਬਿਆਨ। ਹੂੰ, ਹੂੰ। ਐਕਸਟਰਾ ਜੁਡੀਸ਼ੀਅਲ ਕਿਲਿੰਗ ਤਾਂ ਉੱਥੇ ਆਮ ਜੀ ਗੱਲ ਹੈ। ਹੂੰ। ਸੋਹਰਾਬੂਦੀਨ ਦਾ ਮਾਮਲਾ ਸਾਡੇ ਸਾਹਮਣੇ ਹੈ। ਹਾਂਜੀ। ਈਵਨ ਤਰਵਿੰਦਰ ਸਿੰਘ ਪਰਮਾਰ 에ਅਰ ਇੰਡੀਆ ਕਾਂਡ, ਜਿਸ ਦੇ ਬਾਰੇ ਕਿਹਾ ਜਾਂਦਾ ਕਿ ਉਸ ਸੂਤਰਧਾਰ ਸੀ, ਹਾਂਜੀ। ਫੇਅਰ ਟ੍ਰਾਇਲ ਦਿੱਤੇ ਬਿਨਾਂ ਹੀ ਤੁਸੀਂ ਮੁਕਾਬਲਾ ਬਣਾਤਾ ਉਹਦਾ। ਹੂੰ। ਲਗਾਤਾਰ ਹੁਣ ਜਿਹੜੇ ਬੁੱਧੀਜੀਵੀ ਜੇਲ੍ਹਾਂ 'ਚ ਸੁੱਟੇ ਜਾ ਰਹੇ ਨੇ, ਜਿਹੜੇ ਸਵਾਲ ਕਰਦੇ ਨੇ ਹੂੰ, ਹੂੰ। ਪੱਜ ਬਣਾ ਕੇ, ਝੂਠੇ ਆਪਣਾ ਦੋਸ਼ ਕਿਸੇ ਲਾ ਨੂੰ ਕੇ, ਕਹਿ ਕੇ ਕਿਸੇ ਤੋ ਨੂੰ ਉਹ ਜਿਹੜੀ ਨੀਤੀ ਹੈ ਭਾਰਤ ਸਰਕਾਰ ਦੀ, ਉਹੀ ਰਿਫਲੈਕਟ ਕਰ ਰਹੀ ਹੈ ਵਿਦੇਸ਼ ਨੀਤੀ ਦੇ ਰੂਪ ਦੇ ਵਿੱਚ। ਠੀਕ ਹੈ। ਸੱਜੇ ਪੱਖੀਆਂ ਨੂੰ ਓਪਨਲੀ ਬਿਆਨ ਦਿੱਤੇ ਗਏ, ਘਰਾਂ 'ਚ ਘੁਸ ਕੇ ਮਾਰਾਂਗੇ, ਹੂੰ। ਜਿਸ ਦੇ ਬੰਦੇ ਦੇ ਕਈਆਂ ਨੇ ਬਾਗੀਆਂ ਪਾਈਆਂ ਜਦੋਂ ਨਿੱਜਰ ਦਾ ਕਤਲ ਹੋਇਆ। ਹੂੰ। ਹੁਣ ਦੇਖੋ, ਜਿਨ੍ਹਾਂ ਦਿਨਾਂ 'ਚ ਨਿੱਜਰ ਦਾ ਕਤਲ ਹੋਇਆ 18 ਜੂਨ ਨੂੰ, ਜੀ। ਮੈਂ ਹਰਦੀਪ ਸਿੰਘ ਨਿੱਜਰ ਨੂੰ 1 ਮਹੀਨਾ ਪਹਿਲਾਂ ਆਪਣੇ ਸਪਾਈਸ ਰੇਡੀਓ ਲਈ ਇੰਟਰਵਿਊ ਕੀਤਾ ਸੀ, 18 ਮਈ ਵਾਲੇ ਦਿਨ। ਠੀਕ ਹੈ ਜੀ। ਇਹ ਗੱਲ ਨੋਟ ਕਰਨ ਵਾਲੀ, ਕਿਉਂਕਿ 18 ਮਈ ਨੂੰ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਪਾਕਿਸਤਾਨ ਦੇ ਸਥਿਤ ਖਾਲਿਸਤਾਨੀ ਨੇਤਾ ਪਰਮਜੀਤ ਸਿੰਘ ਪੰਜਵੜ ਸੀ, ਉਹਨਾਂ ਦਾ ਕਤਲ ਕੀਤਾ ਗਿਆ ਸੀਗਾ। ਹਾਂਜੀ, ਹਾਂਜੀ। ਤੋ ਸਟੇਟਮੈਂਟ ਕੱਢੀ ਗਈ ਨਿੱਜਰ ਵੱਲੋਂ ਕਿ ਅਜਿਹਾ ਕੁਝ ਭਾਰਤ ਦੇ ਕਾਤਲਾਂ ਰਾਹੀਂ ਇੱਥੇ ਵੀ ਕਰਵਾਇਆ ਜਾ ਸਕਦਾ। ਹੂੰ, ਹੂੰ, ਹੂੰ। ਉਹਨਾਂ ਦਿਨਾਂ 'ਚ ਇਹਨਾਂ ਨੇ ਪੰਜਵੜ ਦੀ ਯਾਦ 'ਚ ਇੱਕ ਸਮਾਗਮ ਰੱਖਿਆ ਸੀ ਗੁਰਦੁਆਰੇ 'ਚ, ਤੇ ਮੈਂ ਉਹਨਾਂ ਦਾ ਇੰਟਰਵਿਊ ਕੀਤਾ। ਠੀਕ ਹੈ ਜੀ। ਉਹਨਾਂ ਨੇ ਔਨ ਰਿਕਾਰਡ ਇਹ ਗੱਲ ਕਹੀ ਕਿ ਮੈਂ ਇਸ ਸਮੇਂ ਖਤਰੇ ਵਿੱਚ ਹਾਂ। ਦਰਅਸਲ ਨਿੱਜਰ ਦਾ ਪਿਛਲੇ 1 ਸਾਲ ਤੋਂ, ਜਦੋਂ ਦਾ ਮਲਿਕ ਦਾ ਕਤਲ ਹੋਇਆ, ਲਗਾਤਾਰ ਉਹ ਕਹਿ ਰਹੇ ਸੀ ਕਿ ਮੈਂ ਨਿਸ਼ਾਨੇ ਤੇ ਹਾਂ। ਮੈਨੂੰ ਉਹਨਾਂ ਨੇ ਕਈ ਵਾਰੀ ਨਿੱਜੀ ਤੌਰ ਤੇ ਵੀ ਦੱਸਿਆ ਸੀਗਾ। ਠੀਕ ਹੈ ਜੀ। ਹੁਣ 18 ਮਈ ਨੂੰ ਇੰਟਰਵਿਊ ਦੇ ਰਹੇ ਨੇ, ਹੂੰ, ਹੂੰ। ਪੰਜਵੜ ਦੀ ਬਾਬਤ ਪ੍ਰੋਗਰਾਮ ਰੱਖਿਆ ਗਿਆ। ਹੂੰ।
1 ਮਹੀਨੇ ਬਾਅਦ, ਐਗਜ਼ੈਕਟਲੀ 1 ਮਹੀਨੇ ਬਾਅਦ 18 ਜੂਨ ਨੂੰ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ। ਜਿਸ ਤੋਂ ਪਿੱਛੋਂ ਲੋਕਾਂ ਦੇ ਮਨਾਂ ਵਿੱਚ ਰੋਸ ਸੀਗਾ। ਲੋਕਾਂ ਨੇ ਮੁਜ਼ਾਹਰੇ ਵੀ ਕੀਤੇ ਕਿ ਪੁਲਿਸ ਨੂੰ ਪਤਾ ਹੁੰਦਿਆਂ ਵੀ ਸੁਚੇਤ ਕਰਦੇ ਰਹੇ ਤੇ ਇਹ ਕਿਉਂ ਨਹੀਂ ਟਲ ਸਕੀ ਘਟਨਾ ਬਾਰੇ। ਸੋ ਮੇਰਾ ਮਤਲਬ ਕਹਿਣਾ ਕਿ ਇੱਕ ਨੀਤੀ ਕੋਈ ਹੈ ਇਸ ਕਿਸਮ ਦੀ ਜਿਹੜੀ ਚੱਲਦੀ ਆ ਰਹੀ ਹੈ, ਔਰ ਹੁਣ ਨਿਖਿਲ ਗੁਪਤੇ ਦੇ ਜਿਹੜੇ ਦੋਸ਼ ਆਇਦ ਹੋਏ ਨੇ ਉਹ ਇਹਨਾਂ ਦੋਸ਼ਾਂ ਦੀ ਉੱਤੇ ਬਿਲਕੁਲ ਅਸੀਂ ਮੋਹਰ ਲਾ ਦਿੱਤੀ ਗਈ ਉਸ ਦੋਸ਼ ਪੱਤਰ ਦੇ ਰਾਹੀਂ। ਉਹ ਦੋਸ਼ ਪੱਤਰ ਇੱਕ ਤਰੀਕੇ ਨਾਲ ਉਸ ਗੱਲ ਦੀ ਤਸਦੀਕ ਕਰਦਾ ਹੈ ਕਿ ਕੋਈ ਨਾ ਕੋਈ ਇਹੋ ਜਿਹੀ ਨੀਤੀ ਹੈ ਜਿਹੜੀ ਕੰਮ ਕਰ ਰਹੀ ਹੈ ਲੰਮੇ ਸਮੇਂ ਤੋਂ। ਜੀ। ਸੋ ਇਸ ਗੱਲ ਤੋਂ ਅਸੀਂ ਇਨਕਾਰੀ ਨਹੀਂ ਹੋ ਸਕਦੇ। ਬਾਕੀ ਖਾਲਿਸਤਾਨੀ ਖੇਮਿਆਂ ਦੇ ਵਿੱਚ ਵੀ ਜਿਹੜੇ ਕੁਝ ਲੋਕ ਨੇ ਜਿਹੜੇ ਤੱਤੇ ਬਿਆਨ ਦੇ ਕੇ ਆਪਣਾ ਉਲਟ ਸਿੱਧਾ ਕਰਦੇ ਫਿਰਦੇ, ਉਹਨਾਂ ਨੂੰ ਵੀ ਇਸ ਬਾਰੇ ਸੋਚਣਾ ਚਾਹੀਦਾ ਕਿ ਹੁਣ ਮਿਸਾਲ ਦੇ ਤੌਰ ਤੇ ਮੰਦਰਾਂ ਦੇ ਬਾਹਰ ਲਿਖਿਆ ਗਿਆ ਖਾਲਿਸਤਾਨ ਪੱਖੀ ਨਾਰਿਆਂ ਨੂੰ ਸਾਡੇ ਵਰਗੇ ਲੋਕਾਂ ਨੇ ਵੀ ਸ਼ੰਕਾ ਪ੍ਰਗਟ ਕੀਤੀ ਕਿ ਹੋ ਸਕਦਾ ਕਿ ਭਾਰਤੀ ਏਜੰਸੀਆਂ ਨੇ ਖੁਦ ਕੀਤਾ ਹੋਵੇ। ਪਰ ਜੇ ਕੋਈ ਖਾਲਿਸਤਾਨੀ ਨੇਤਾ ਕੈਮਰੇ ਮੂਹਰੇ ਖੜ ਕੇ ਖੁਦ ਕਵੇ ਕਿ ਕੈਨੇਡਾ ਦੇ ਹਿੰਦੂਆਂ ਨੂੰ ਇੱਥੋਂ ਨਿਕਲ ਜਾਓ, ਉਹਦੇ ਆਪਾਂ ਕੀ ਅਰਥ ਕੱਢੀਏ? ਸੋ ਇਹ ਜਿਹੜੀ ਬਿਆਨਬਾਜ਼ੀ ਹੈ ਜਿਹੜੀ ਹੋ ਰਹੀ ਹੈ, ਇਹ ਵੀ ਆਪਣੇ ਆਪ 'ਚ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੀ। ਪਰ ਮੇਰਾ ਮਤਲਬ ਕਹਿਣ ਦਾ ਕਿ ਇੱਕ ਪਾਸਾ ਨਾ ਵੇਖੀਏ, ਆਪਾਂ ਸਾਰੇ ਪਾਸੇ ਵੇਖੀਏ। ਜੋ ਭਾਰਤੀ ਏਜੰਸੀਆਂ ਦੀ ਜਿਸ ਤਰ੍ਹਾਂ ਦਾ ਸ਼ਮੂਲੀਅਤ ਹੈ, ਜਾਂ ਜਿਸ ਤਰ੍ਹਾਂ ਹੁਣ ਟਰੂਡੋ ਨੇ ਕਹਿ ਦਿੱਤਾ ਜਾਂ ਨਿਖਿਲ ਗੁਪਤੇ ਦੀ ਫੜਾਈ ਤੋਂ ਬਾਅਦ ਇਹ ਗੱਲ ਦੀ ਤਸਦੀਕ ਹੋਈ ਆ, ਇਹਨਾਂ ਗੱਲਾਂ ਦੀ ਰੋਸ਼ਨੀ ਵਿੱਚ ਸਾਨੂੰ 에ਅਰ ਇੰਡੀਆ ਦੇ ਮਾਮਲੇ 'ਚ ਘੱਟੋ ਘੱਟ ਇੱਕ ਨਿਰਪੱਖ ਤੇ ਨਵੀਂ ਜਾਂਚ ਕਰਨੀ ਚਾਹੀਦੀ। ਜੀ, ਜਿਵੇਂ ਹੁਣ ਆਪਾਂ 11 ਜਨਵਰੀ ਦਾ ਜ਼ਿਕਰ ਕੀਤਾ, ਅੱਜ ਆਲਰੇਡੀ ਉਸ ਚੀਜ਼ ਨੂੰ 7-8 ਦਿਨ ਬੀਤ ਚੁੱਕੇ ਆ। ਕਿਹੋ ਜਿਹਾ ਰਿਸਪੌਂਸ ਹੈ? ਕੀ ਲੋਕ ਚਾਹੁੰਦੇ ਨੇ ਕਿ ਇਸ ਪਟੀਸ਼ਨ ਦੇ ਰਾਹੀਂ, ਕਿਉਂਕਿ ਬਹੁਤ ਲੋਕਾਂ ਦਾ ਇਹ ਵੀ ਝੁਕਾਅ ਹੈਗਾ ਕਿ ਇਹ ਇੱਕ ਧੱਬੇ ਵਾਂਗ ਲੈਂਦੇ ਨੇ ਤੇ ਇਹ ਜਿਹੜਾ ਦਾਗ ਆ ਉਹ ਧੋਤਾ ਜਾਣਾ ਚਾਹੀਦਾ। ਦੇਖੋ ਹੁੰਗਾਰਾ ਤਾਂ ਠੀਕ ਮਿਲਦਾ। ਜਿਹੜੀ ਆਨਲਾਈਨ ਪਟੀਸ਼ਨ ਹੈ ਉਹ ਹੁਣੇ ਮੈਂ ਤੁਹਾਡੇ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਚੈੱਕ ਕਰਦਾ ਸੀਗਾ ਕਿ ਉੱਥੇ 200 ਦਸਤਖਤ ਤਾਂ ਹੋ ਚੁੱਕੇ ਨੇ। ਠੀਕ ਹੈ ਜੀ। ਤਾਂ ਲਗਾਤਾਰ ਉਹਨੂੰ ਹੁੰਗਾਰਾ ਮਿਲ ਰਿਹਾ। ਜਿਹੜੀ ਆਨਲਾਈਨ ਪਟੀਸ਼ਨ ਘੁੰਮ ਵੀ ਬਹੁਤ ਤੇਜ਼ੀ ਨਾਲ ਰਹੀ ਹੈ। ਜਿਹੜੀ ਫਿਜ਼ੀਕਲ ਪਟੀਸ਼ਨ ਹੈ ਉਸ ਉੱਪਰ ਅਜੇ ਕੰਮ ਅਸੀਂ ਸ਼ੁਰੂ ਹੀ ਕੀਤਾ। ਸੋ 11 ਜਨਵਰੀ ਤੋਂ ਲੈ ਕੇ ਜਦੋਂ ਸੁਖ ਸਾਗਰ ਸਾਹਿਬ ਗੁਰਦੁਆਰਾ ਵਿਖੇ ਜਿਹੜਾ ਐਤਵਾਰ ਦਾ ਪ੍ਰੋਗਰਾਮ ਸੀਗਾ ਉਸ ਵਿੱਚ ਚੰਗਾ ਹੁੰਗਾਰਾ ਮਿਲਿਆ। ਪਰ ਅਸੀਂ ਇਹ ਤੈਅ ਕੀਤਾ ਕਿ ਇਸ ਪਟੀਸ਼ਨ ਨੂੰ ਵਿਸਾਖੀ ਤੱਕ ਜਾਰੀ ਰੱਖੀਏ। ਵਿਸਾਖੀ ਦੇ ਨਗਰ ਕੀਰਤਨ ਤੱਕ ਜਾਰੀ ਰੱਖਾਂਗੇ ਤਾਂ ਜੋ ਘੱਟੋ ਘੱਟ 10,000 12,000 ਜਾਂ ਉਸ ਤੋਂ ਬਾਅਦ ਦਸਤਖਤ ਹੋ ਜਾਣ। ਇੱਥੋਂ ਦੇ ਜਿਹੜੇ ਜ਼ਿੰਮੇਵਾਰ ਲੀਡਰ ਨੂੰ ਸੌਂਪਾਂਗੇ ਅਸੀਂ ਤਾਂ ਜੋ ਮਾਮਲਾ ਪਾਰਲੀਮੈਂਟ 'ਚ ਚੁੱਕਿਆ ਜਾਵੇ ਔਰ ਇਹ ਗੱਲ ਕਿਸੇ ਧਰਮ ਪਤਾ ਲੱਗੇ। ਉਸ ਦੇ ਲਈ ਕੋਸ਼ਿਸ਼ਾਂ ਨਿਰੰਤਰ ਜਾਰੀ ਨੇ। ਜੀ, ਬਿਲਕੁਲ। ਸੋ ਉਹਦੇ ਲਈ ਪਰ ਜਿੱਥੋਂ ਆਪਾਂ ਸ਼ੁਰੂਆਤ ਕੀਤੀ ਸੀ ਮਾਰਟਿਨ ਨਿਮੋਲਰ ਦੀ ਕਹਾਣੀ ਤੋਂ, ਜਿਹੜਾ ਤੁਸੀਂ ਜਦੋਂ ਉਹ ਸਿੱਖਾਂ ਲਈ ਆਏ, ਆਰਟੀਕਲ ਵੀ ਲਿਖਿਆ ਨਾ 84 ਦੇ ਵਿੱਚ, ਉਹਦੇ ਵਿੱਚ ਤੁਸੀਂ ਬਹੁਤ ਸਾਰੇ ਪੱਖਾਂ ਨੂੰ ਛੂਹਿਆ, ਬਹੁਤ ਸਾਰੇ ਪਹਿਲੂਆਂ ਨੂੰ ਛੂਹਿਆ ਤੇ ਜੋ ਇਸ ਵੇਲੇ ਦੇਸ਼ ਦੇ ਵਿੱਚ ਸਿਆਸੀ ਵਰਤਾਰੇ ਵਾਪਰ ਰਹੇ ਨੇ ਉਹਨਾਂ ਦੇ ਨਾਲ ਲਿੰਕ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ, ਔਰ ਕੀਤਾ ਵੀ ਤੁਸੀਂ ਉਹਨਾਂ ਚੀਜ਼ਾਂ ਨੂੰ ਲਿੰਕ। ਕੀ ਉਹ ਚੀਜ਼ਾਂ ਨੂੰ ਹੁਣ ਇੱਥੇ ਵੀ ਜੋੜ ਕੇ ਦੇਖਿਆ ਜਾਣਾ ਚਾਹੀਦਾ ਕਿ ਜਿਹੜੇ ਮਾਨਵਤਾਵਾਦੀ ਸੋਚ ਦੇ ਲੋਕ ਨੇ, ਜਿਨ੍ਹਾਂ ਨੂੰ ਕਿਸੇ ਮਤਲਬ ਖਾਸ ਪੋਲੀਟੀਕਲ ਏਜੰਡੇ ਨੂੰ ਤਾਂ ਸਮਰਪਿਤ ਨਹੀਂ ਗੇ, ਉਹਨਾਂ ਨੂੰ ਇਹ ਤੇ ਜ਼ਰੂਰ ਉਹਨਾਂ ਦੇ ਡਿਸਕੋਰਸ ਦੇ ਵਿੱਚ ਇਹ ਗੱਲ ਹੋਣੀ ਚਾਹੀਦੀ? ਲਾਜ਼ਮੀ ਤੌਰ ਤੇ ਦੇਖੋ, ਮਾਰਟਿਨ ਨੋਮਲਰ ਦੀ ਕਹਾਣੀ ਆਪਣੇ ਆਪ 'ਚ ਬੜੀ ਦਿਲਚਸਪ ਕਹਾਣੀ ਹੈ। ਜੀ। ਮਾਰਟਿਨ ਨੋਮਲਰ ਕਿਸੇ ਵੇਲੇ ਖੁਦ ਨਾਜ਼ੀਆਂ ਤੋਂ ਪ੍ਰਭਾਵਿਤ ਸੀ ਔਰ ਇੱਕ ਈਸਾਈ ਪ੍ਰਚਾਰਕ ਸੀ। ਜਦੋਂ ਨਾਜ਼ੀ ਆ ਕੇ ਉਸਦੀ ਚਰਚ ਉੱਪਰ ਕਾਬਜ਼ ਹੁੰਦੇ ਨੇ, ਉਸ ਤੋਂ ਪਿੱਛੋਂ ਅੱਖਾਂ ਖੁੱਲਦੀਆਂ। ਸੋ ਕਵਿਤਾ ਦੇ ਰੂਪ ਵਿੱਚ ਜੋ ਗੱਲ ਕਹਿ ਰਿਹਾ ਉਹ ਸੱਚ ਕਹਿ ਰਿਹਾ, ਸੱਚ ਬਿਆਨ ਕਰ ਰਿਹਾ। ਜੋ ਉਸ ਨਾਲ ਇਨਬਿਨ ਹੋਇਆ ਉਸੀ ਨੂੰ ਉਸਨੇ ਬਿਆਨ ਕੀਤਾ। ਸੋ ਪਹਿਲਾਂ ਉਹ ਜਿਵੇਂ ਦੱਸਦਾ ਕਿ ਵੀ ਜਦੋਂ ਟ੍ਰੇਡ ਯੂਨੀਵਰਸਿਟੀ ਮਗਰ ਨਾਜ਼ੀ ਆਏ, ਮੈਂ ਕੁਝ ਨਾ ਕਿਹਾ, ਫਿਰ ਯਹੂਦੀਆਂ ਮਗਰ ਆਇਆ, ਮੈਂ ਚੁੱਪ ਰਿਹਾ ਕਿਉਂਕਿ ਮੈਂ ਨਾ ਯਹੂਦੀ ਸੀ ਨਾ ਮੈਂ ਟ੍ਰੇਡ ਯੂਨੀਵਰਸਿਟੀ। ਅਖੀਰ ਮੇਰੀ ਵਾਰੀ ਆਈ ਤਾਂ ਕੋਈ ਵੀ ਆਵਾਜ਼ ਬੁਲੰਦ ਕਰਨ ਨਹੀਂ ਰਿਹਾ। ਐਕਚੁਅਲੀ ਉਹਦੇ ਨਾਲ ਇਹ ਕਹਾਣੀ ਏਦਾਂ ਹੀ ਹੋਈ ਹੈ। ਜਦੋਂ ਉਹ ਨਾਜ਼ੀਆਂ ਦੇ ਖਿਲਾਫ ਲਕੀਰ ਉਸਨੇ ਕੱਢ ਦਿੱਤੀ ਤਾਂ ਉਸ ਤੋਂ ਪਿੱਛੋਂ ਉਸਨੂੰ ਫੜਿਆ ਵੀ ਗਿਆ, ਜੇਲ੍ਹ ਸੁੱਟਿਆ ਗਿਆ। ਮੈਨੂੰ ਉਸਦੇ ਘਰ ਜਾਣ ਦਾ ਮੌਕਾ ਮਿਲਿਆ, ਮੈਨੂੰ ਉਹ ਜੇਲ੍ਹ ਵੇਖਣ ਦਾ ਮੌਕਾ ਮਿਲਿਆ ਜਿੱਥੇ ਰੱਖਿਆ ਗਿਆ ਸੀਗਾ। ਸੋ ਮਾਰਟਿਨ ਨੋਮਲਰ ਬਾਰੇ ਮੇਰੇ ਮਨ 'ਚ ਬਹੁਤ ਸਾਰੇ ਸਵਾਲ ਵੀ ਸੀਗੇ ਔਰ ਮੇਰੀ ਇੱਛਾ ਵੀ ਸੀ ਕਿ ਜਾ ਕੇ ਦੇਖਾਂ। 2018 ਦੇ ਵਿੱਚ ਮੈਂ ਜਦੋਂ ਉੱਥੇ ਜਰਮਨੀ ਗਿਆ ਤੇ ਮੈਂ ਸਾਰਾ ਕੁਝ ਵੇਖ ਕੇ ਆਇਆ ਤੇ ਮੇਰੇ ਮਨ 'ਚ ਇਹ ਵਿਚਾਰ ਮਤਲਬ ਪੁੰਗਰ ਰਹੇ ਸੀ ਕਿ ਇਹੋ ਜਿਹੀ ਕਿਤਾਬ ਲਿਖੀ ਜਾਵੇ, ਕੋਈ ਲੰਬਾ ਨਿਬੰਧ ਲਿਖਿਆ ਜਾਵੇ। ਲੰਬੇ ਨਿਬੰਧ ਨੇ ਬਾਅਦ 'ਚ ਬੱਚਿਆਂ ਨੂੰ ਆਪਣੇ ਕਿਤਾਬ ਦਾ ਰੂਪ ਲੈ ਰਿਹਾ। ਵੈਸੇ ਮੈਂ ਤੁਹਾਨੂੰ ਇਹ ਦੱਸ ਦਵਾਂ ਕਿ ਸਭ ਤੋਂ ਪਹਿਲੀ ਮੇਰੀ ਕਿਤਾਬ ਆਈ ਸੀ ਜਦੋਂ ਮੈਂ 26 ਜਾਂ 27 ਸਾਲ ਦਾ ਸੀਗਾ। 1997 ਦੀ ਗੱਲ ਮੈਂ ਕਰਦਾ। ਤੇ ਉਹ ਸਮਝ ਲਓ ਕਿ 84 ਦੇ ਦੁਖਾਂਤ ਤੋਂ ਤਕਰੀਬਨ 10-15 ਸਾਲ ਬਾਅਦ ਦੀ ਗੱਲ ਕਰ ਲਈਏ ਆਪਾਂ, ਹਨਾ। ਉਹ ਜਿਹੜੀ ਮੇਰੀ ਪਹਿਲੀ ਕਿਤਾਬ ਸੀ ਉਹ ਖਾੜਕੂਵਾਦ ਬਾਰੇ ਸੀ ਕਿ ਕਿਉਂ ਜਿਹੜੇ ਪੰਜਾਬ ਦੇ ਨੌਜਵਾਨ ਖਾੜਕੂ ਬਣੇ। ਉਹਨਾਂ ਵਿੱਚ ਪੂਰਾ ਅਧਿਆਇ ਕਿ 84 ਇੱਕ ਵੱਡਾ ਕਾਰਨ ਸੀ। 84 ਇੱਕ ਵਾਟਰ ਸ਼ੈਡ ਈਅਰ ਸੀ। 84 ਨੇ ਕਿਵੇਂ ਇੱਕ ਹਾਲਾਤ ਇਹੋ ਜਿਹੇ ਪੈਦਾ ਕਰਦੇ ਕਿ ਉਹ ਨੌਜਵਾਨ ਨਾ ਚਾਹੁੰਦੇ ਹੋਏ ਵੀ ਇਸ ਲਹਿਰ ਵਿੱਚ ਆਕਰਸ਼ਿਤ ਹੋ ਗਏ, ਇਸ ਲਹਿਰ ਵਿੱਚ ਕੁੱਦ ਪਏ, ਹਨਾ। ਤੇ ਉਹ ਤਾਂ ਗੱਲ ਮੇਰੇ ਮਨ 'ਚ ਕਦੋਂ ਦੀ ਸੀ। ਫਿਰ ਬਾਅਦ ਕਈ ਸਾਲਾਂ ਬਾਅਦ 에ਅਰ ਇੰਡੀਆ ਬਾਰੇ ਵੀ ਲਿਖਣ ਦਾ ਮੌਕਾ ਮਿਲਿਆ, ਇਥੋਂ ਤੱਕ ਕਿ ਮੇਵਾ ਸਿੰਘ ਬਾਰੇ ਵੀ ਲਿਖਣ ਦਾ ਮੌਕਾ ਮਿਲਿਆ। ਤੋ ਕਰਦੇ ਮੈਂ 84 ਬਾਰੇ ਤਾਂ ਲਗਾਤਾਰ ਲਿਖਦਾ ਸੀ। ਨਿਬੰਧਾਂ ਦੀ ਵੀ ਕਿਤਾਬ ਮੇਰੀ ਆ ਚੁੱਕੀ ਹੈ, ਨੋਟਸ ਔਨ 1984। ਪਰ ਇਹ ਮੇਰੀ ਪਹਿਲੀ ਕੋਸ਼ਿਸ਼ ਸੀ ਕਿ ਬੱਚਿਆਂ ਨੂੰ ਸਮਰਪਿਤ ਕਿਤਾਬ ਕੱਢੀ ਜਾਵੇ। ਕਿਉਂਕਿ ਜਿਹੜਾ ਮੌਜੂਦਾ ਵਰਾ ਹੈ ਇਹ ਬਹੁਤ ਮਹੱਤਵਪੂਰਨ ਵਰਾ। ਇਹ 84 ਦੇ ਦੁਖਾਂਤ ਦਾ 40ਵਾਂ ਵਰਾ।
ਜੀ, ਜੀ, ਬਿਲਕੁਲ। 40 ਸਾਲ ਹੋ ਚੁੱਕੇ ਨੇ ਉਸ ਦੁਕਾਨ ਨੂੰ ਵਾਪਰਿਆ। 40 ਸਾਲਾਂ ਵਿੱਚ ਤੁਸੀਂ ਵੇਖ ਲਓ ਕਿੰਨੀ ਵਾਰ ਉਸਦਾ ਦੁਹਰਾਅ ਹੋਇਆ। 2002 ਵਿੱਚ ਹੋਇਆ, 2008 ਵਿੱਚ ਹੋਇਆ। ਹੂੰ, ਪੁਲਵਾਮਾ ਦੇ ਹਮਲੇ ਤੋਂ ਬਾਅਦ ਕਸ਼ਮੀਰੀਆਂ ਦੇ ਖਿਲਾਫ ਜਿਹੜਾ ਜੋ ਕੁਛ ਕੀਤਾ ਗਿਆ ਉਹ ਹੋਇਆ। ਹੁਣ ਫਲਸਤੀਨ ਨਾਲ ਜੋ ਹੋ ਰਿਹਾ ਉਹ ਵੀ ਉਸਦਾ ਦੁਹਰਾਅ ਹੀ ਹੈ। ਜੀ। ਸੋ ਮਨੁੱਖਤਾਵਾਦੀ ਨਜ਼ਰੀਏ ਤੋਂ ਇਸ ਗੱਲ ਨੂੰ ਸਮਝਣਾ ਜ਼ਰੂਰੀ ਕਿ ਕਿਵੇਂ ਉਸ ਦੁਕਾਨ ਨੂੰ ਦੁਹਰਾਇਆ ਜਾ ਰਿਹਾ ਬਾਰ-ਬਾਰ, ਹੂੰ, ਹੂੰ। ਤਾਂ ਜੋ ਉਸ ਦੁਕਾਨ ਦੀ ਗਹਿਰਾਈ ਦਾ ਲੋਕਾਂ ਨੂੰ ਅਹਿਸਾਸ ਹੋ ਸਕੇ। ਹਾਂਜੀ। ਨਾਲ ਦੀ ਨਾਲ ਅੱਜ ਜੇ ਉਦੋਂ ਇਨਸਾਫ ਹੋ ਜਾਂਦਾ ਤੇ ਬਾਅਦ ਚ ਨਾਇੰਸਾਫੀਆਂ ਨਹੀਂ ਸੀ ਹੋਣੀਆਂ। ਇਹ ਵੀ ਗੱਲ ਸੱਚ ਹੈ, ਇਹ ਵੀ ਲੋਕਾਂ ਨੂੰ ਪਤਾ ਹੋਵੇ। ਹੂੰ। ਸੋ ਇਹਨਾਂ ਗੱਲਾਂ ਨੂੰ ਲੋਕਾਂ ਦੇ ਸਾਹਮਣੇ ਰੱਖਣ ਲਈ, ਖਾਸ ਤੌਰ ਤੇ ਨੌਜਵਾਨ ਪੀੜ੍ਹੀ ਦੇ ਸਾਹਮਣੇ ਰੱਖਣ ਲਈ ਇੱਕ ਬਹੁਤ ਸੌਖੀ ਜਿਹੀ ਕਿਤਾਬ ਕੱਢਣ ਦਾ ਮੇਰਾ ਇਹ ਨਿਸ਼ਚਾ ਸੀਗਾ। ਜੀ, ਜੀ। ਸੋ ਬੂਟਾ ਸਿੰਘ ਨੇ ਮੇਰਾ ਸਾਥ ਦਿੱਤਾ। ਹੂੰ। ਅੰਗਰੇਜ਼ੀ ਕਿਤਾਬ ਸੀ ਮੁੱਖ ਤੌਰ ਤੇ, ਜਿਸਨੂੰ ਪੰਜਾਬੀ ਚ ਉਹਨਾਂ ਨੇ ਉਸੇ ਪ੍ਰਿੰਟ ਤੇ ਅਨੁਵਾਦਿਤ ਕੀਤਾ। ਠੀਕ ਹੈ ਜੀ। ਹੂੰ, ਇਲਸਟ੍ਰੇਸ਼ਨਾਂ ਬਣਾਈਆਂ ਜਰਨੈਲ ਸਿੰਘ ਨੇ। ਅਸੀਂ ਇੱਕ ਬੱਚਿਆਂ ਦੀ ਇੱਕ ਕਹਾਣੀ ਜਾਂ ਕਿਤਾਬ ਤਿਆਰ ਕਰਨ ਚ ਕੁਝ ਕਾਮਯਾਬੀ ਖੱਟੀ ਹੈ। ਹੂੰ। ਸੋ ਇਸ ਮੌਕੇ ਤੇ 84 ਵਿੱਚ ਹੀ ਦੇਖੋ ਸਬਬ ਨਾਲ ਮਾਰਟਿਨ ਨੋਮਲਰ ਦੀ ਮੌਤ ਵੀ 84 ਵਿੱਚ ਹੋਈ ਹੈ। ਓਹ! ਜੀ, ਜੀ। ਔਰ ਉਹੀ ਜਿਹੜਾ ਵਰਾ ਸੀਗਾ ਸਿੱਖਾਂ ਦੇ ਵਾਟਰਸ਼ੈਡ ਏਰੀਆ ਸੀਗਾ। ਸੋ ਇਹ ਗੱਲ ਬਾਰ-ਬਾਰ ਉੱਠਦੀ ਹੈ ਕਿ ਜੇ 84 ਦਾ ਕਤਲੇਆਮ ਨਾ ਹੁੰਦਾ ਤੇ ਸ਼ਾਇਦ 2002 ਵੀ ਨਾ ਹੁੰਦਾ। ਹੁਕਮਰਾਨਾਂ ਨੂੰ ਇਹ ਮੂੰਹ ਨਾ ਪਿਆ ਹੁੰਦਾ ਕਿ ਉਸੇ ਕਿਸਮ ਦਾ ਜਿਹੜਾ ਦੁਖਾਂਤ ਦੁਹਰਾਇਆ ਜਾਵੇ, ਲੋਕਾਂ ਦੇ ਖੂਨ ਦੀ ਹੋਲੀ ਖੇਡ ਕੇ ਵੋਟਾਂ ਮੁੱਕ ਗਈਆਂ ਜਾਣ। ਉਹ ਹੱਲਾਸ਼ੇਰੀ ਮਿਲੀ ਹੈ ਬੀਜੇਪੀ ਨੂੰ, ਜਿਸ ਦੇ ਚੱਲਦਿਆਂ ਬਾਅਦ ਵੀ ਦੁਖਾਂਤ ਦੁਹਰਾਏ ਗਏ ਨੇ। ਔਰ ਅੱਜ ਹਾਲਾਤ ਇਹ ਬਣ ਗਏ ਨੇ ਕਿ ਜਿਹੜੇ ਲੋਕ ਜਿਹੜੇ ਉਸ ਸਿੱਖ ਭਾਈਚਾਰੇ ਨਾਲ ਸੰਬੰਧਿਤ ਨਹੀਂ ਜਾਂ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਨਹੀਂ, ਘਾਟਗੀ ਨਾਲ ਸੰਬੰਧਿਤ ਨਹੀਂ, ਪਰ ਵੱਡੇ ਭਾਈਚਾਰੇ ਚ ਰਹਿੰਦੇ ਹੋਏ ਇਨਸਾਫ ਦੀ ਗੱਲ ਕਰਦੇ ਨੇ, ਅੱਜ ਉਹਨਾਂ ਦੇ ਵੀ ਮੂੰਹ ਬੰਦ ਕੀਤੇ ਜਾ ਰਹੇ। ਜੀ, ਜੀ। ਸੋ ਬੇਸਿਕਲੀ ਮਾਰਟਿਨ ਨੋਮਲਰ ਮੈਂ ਸਮਝਦਾ ਕਿ ਜੋ ਉਹਨਾਂ ਦੀ ਇਹ ਕਥਨ ਸੀਗੇ ਉਹ ਇੱਕ ਪ੍ਰੇਰਣਾ ਸਰੋਤ ਬਣੇ। ਜ਼ਮੀਨ ਜਿਹੜੀ ਕਹਾਣੀ ਲਈ ਉਹਨਾਂ ਨੇ ਤਿਆਰ ਕੀਤੀ, ਪਰ ਜਿਹੜੀ ਉਹਨਾਂ ਦੀ ਕਹਾਣੀ ਹੈ ਉਹ ਸਿਰਫ ਜਰਮਨੀ ਤੱਕ ਪ੍ਰਸੰਗਿਤ ਨਹੀਂ ਹੈ, ਉਹ ਪੰਜਾਬ ਲਈ, ਭਾਰਤ ਲਈ ਵੀ ਉਨੀ ਕੀ ਪ੍ਰਸੰਗਿਤ ਹੈ। ਉਸ ਨੂੰ ਭਾਰਤੀ ਹਕੀਕਤਾਂ ਦੇ ਅਨੁਸਾਰ ਢਾਲ ਕੇ ਉਸ ਕਹਾਣੀ ਨੂੰ ਪੇਸ਼ ਕਰਨ ਦੀ ਇਹ ਨਿਮਾਣੀ ਜਿਹੀ ਕੋਸ਼ਿਸ਼ ਸੀ। ਜੀ, ਜੀ। ਉਹਦੇ ਵਿੱਚ ਇੱਕ ਬੜੀ ਸੋਹਣੀ ਤੁਸੀਂ ਗੱਲ ਹਵਾਲਾ ਬੜਾ ਖਾਸ ਦਿੱਤਾ, ਔਰ ਉਹ ਬੜਾ ਪੇਚੀਦਗੀ ਵਾਲਾ ਮਸਲਾ ਵੀ ਹੈ ਤੇ ਬੜਾ ਜ਼ਹੀਨ ਵੀ ਹੈ, ਕਿਉਂਕਿ ਜਿਵੇਂ ਰਾਜੀਵ ਗਾਂਧੀ ਦੀ ਜਿੱਤ ਨੂੰ ਤੁਸੀਂ ਗੁਜਰਾਤ ਦੇ ਵਿੱਚ ਨਰਿੰਦਰ ਮੋਦੀ ਦੀ ਜਿੱਤ ਨਾਲ ਜੋੜ ਕੇ ਦੇਖਿਆ, ਤਾਂ ਉਹ ਤਾਂ ਫਿਰ ਆਟੋਮੈਟਿਕਲੀ ਜੇ ਹੁਕਮਰਾਨ ਉੱਥੇ ਰਿਪੀਟ ਹੋ ਰਿਹਾ ਜਾਂ ਹੁਕਮਰਾਨ ਉਸ ਚੀਜ਼, ਉਸ ਮਾਪਦੰਡ ਦੇ ਨਾਲ ਜਾਂ ਉਸ ਏਜੰਡੇ ਦੇ ਨਾਲ ਜਾਂ ਉਸ ਪੈਟਰਨ ਦੇ ਨਾਲ ਰਾਜ ਕਰ ਰਿਹਾ, ਤਾਂ ਜ਼ਾਹਰ ਜੀ ਗੱਲ ਉਹ ਲਿੰਕ ਤਾਂ ਹੋ ਜਾਣੀਆਂ ਘਟਨਾਵਾਂ। ਇੱਕ ਪਾਸੇ ਮੋਦੀ ਸਰਕਾਰ ਸਿੱਖਾਂ ਦੀ ਬੜੀ ਹਮਦਰਦ ਹੋਣ ਦਾ ਦਾਅਵਾ ਕਰਦੀ ਹੈ, ਸਿੱਖਾਂ ਦੇ ਨਾਲ, ਸਿੱਖ ਆਗੂਆਂ ਦੇ ਨਾਲ। ਉਹ ਕਹਿੰਦੇ ਨੇ ਕਿ ਸਾਡੇ ਕੋਲੇ ਮਨਜਿੰਦਰ ਸਿਰਸਾ ਨੇ, ਸਾਡੇ ਕੋਲੇ ਇਕਬਾਲ ਸਿੰਘ ਲਾਲਪੁਰਾ ਨੇ। ਦੂਜੇ ਪਾਸੇ ਜਿਹੜੀਆਂ ਤੁਸੀਂ ਹਵਾਲੇ ਦੇ ਕੇ ਹਟੇ ਹੋ, ਚਾਹੇ ਉਹ ਨਿਖਿਲ ਗੁਪਤਾ ਦੇ ਹਵਾਲੇ ਦੇ ਨਾਲ ਹੈ, ਚਾਹੇ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਮਾਮਲੇ ਦੇ ਨਾਲ ਹੈ, ਚਾਹੇ ਕੁਛ ਹੋਰ ਤੁਸੀਂ ਸਟੇਟਮੈਂਟਾਂ ਦਾ ਜ਼ਿਕਰ ਕੀਤਾ ਹੈ, ਤਾਂ ਇਹ ਮਤਲਬ ਕਿ ਇਹ ਸਮਝ ਕਿਉਂ ਨਹੀਂ ਆ ਰਿਹਾ, ਜਾਂ ਸਮਝਣਾ ਕਿਵੇਂ ਸਮਝਿਆ ਜਾ ਸਕਦਾ ਹੈ ਸਾਰੇ ਵਰਤਾਰੇ ਨੂੰ, ਕਿ ਇੱਧਰ ਜਿਹੜੇ ਲੋਕ ਨੇ ਉਹ ਟਾਰਗੇਟ ਹੋ ਰਹੇ ਨੇ, ਉੱਥੇ ਜਿਹੜੇ ਲੋਕ ਨੇ ਉਹਨਾਂ ਨੂੰ ਨੇੜੇ ਕਰਨ ਦਾ ਯਤਨ? ਦੇਖੋ ਗੱਲ ਇਸ ਤਰ੍ਹਾਂ ਕਿ ਇੱਕ ਥੋੜਾ ਨਾ ਸਿੱਖ ਲੀਡਰਾਂ ਨੂੰ ਵੀ ਥੋੜੀ ਛੋਇਆ ਪੜਚੋਲ ਕਰਨੀ ਪਏਗੀ ਜੀ। ਮੈਨੂੰ ਗੱਲ ਕਹਿਣ 'ਚ ਕੋਈ ਗੁਰੇਜ਼ ਨਹੀਂ। ਇੱਕ ਨਾ ਆਪਾਂ ਸ਼ਬਦ ਸੁਣਦੇ ਇਸਲਾਮੋਫੋਬੀਆ, ਜੀ, ਜੀ। ਮੁਸਲਮਾਨਾਂ ਦੇ ਖਿਲਾਫ ਇੱਕ ਘਿਰਨਾ। ਜੀ। ਉਸ ਘਿਰਨਾ ਦਾ ਸਿੱਖ ਹਲਕਾ ਵੀ ਸ਼ਿਕਾਰ ਹੈ, ਕਿਉਂਕਿ 47 ਦਾ ਜਿਹੜਾ ਜੋ ਕੁਝ ਵੀ ਹੋਇਆ ਵਾਪਰਿਆ, ਜਾਂ ਸਿੱਖ ਇਤਿਹਾਸਕਾਰਾਂ ਨੇ ਕਈ ਥਾਵਾਂ ਤੇ ਇਸ ਗੱਲ ਨੂੰ ਬਹੁਤ ਵਧਾ ਕੇ ਪੇਸ਼ ਕੀਤਾ ਕਿ ਗੁਰੂਆਂ ਦੀ ਲੜਾਈ ਮੁਸਲਮਾਨਾਂ ਦੇ ਨਾਲ ਸੀ, ਜਿਹੜੀ ਕਿ ਬਿਲਕੁਲ ਗਲਤ ਸੀ। ਗੁਰੂਆਂ ਦੀ ਲੜਾਈ ਸੀਗੀ ਇੰਡੀਅਨ ਸਟੇਟ ਦੇ ਨਾਲ। ਉਸ ਵੇਲੇ ਸਟੇਟ ਸਬਬ ਨਾਲ ਮੁਗਲਾਂ ਦੇ ਕੋਲ ਸੀਗਾ। ਪਰ ਇਹ ਵੀ ਸੱਚਾਈ ਹੈ ਕਿ ਗੁਰੂਆਂ ਦੀ ਪਹਿਲੀ ਲੜਾਈ ਤਾਂ ਉਸ ਜ਼ਾਤ ਪਾਤੀ ਨਿਜ਼ਾਮ ਦੇ ਖਿਲਾਫ ਸੀਗੀ, ਜਿਸ ਦੇ ਖਿਲਾਫ ਗੁਰੂ ਨਾਨਕ ਦੇਵ ਜੀ ਨੇ ਜੰਜੂ ਪਹਿਨਣ ਤੋਂ ਇਨਕਾਰ ਕੀਤਾ। ਅਖੀਰ ਦੇਖੋ 9ਵੇਂ ਜਾਮੇ 'ਚ ਗੁਰੂ ਨਾਨਕ ਸਾਹਿਬ ਨੇ ਉਸ ਜੰਜੂ ਦੀ ਖਾਤਰ ਸੀਸ ਵੀ ਦੇ ਦਿੱਤਾ। ਜੀ, ਜੀ। ਗੱਲ ਸੀਗੀ ਕਿ ਗੁਰੂ ਸੀਗੇ ਮਨੁੱਖਤਾਵਾਦੀ, ਲੜਾਈ ਉਹਨਾਂ ਦੀ ਸਟੇਟ ਦੇ ਨਾਲ ਜਾਂ ਇੱਕ ਅਜਿਹੇ ਪ੍ਰਬੰਧ ਦੇ ਨਾਲ ਸੀ ਜਿਸ ਵਿੱਚ ਨਾ ਬਰਾਬਰੀ ਸੀ। ਐਸਾ ਕਿਸੇ ਫਿਰਕੇ ਨਾਲ ਕੋਈ ਲੜਾਈ ਨਹੀਂ ਸੀ। ਜੇ ਫਿਰਕੇ ਨਾਲ ਲੜਾਈ ਹੁੰਦੀ ਤਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਲਈ ਪੀਰ ਬੁੱਧੂ ਸ਼ਾਹ ਆਪਣੀ ਕੁਰਬਾਨੀ ਕਿਉਂ ਦਿੰਦੇ ਜਾਂ ਮੂਰੇ ਕਿਉਂ ਆਉਂਦੇ? ਉਹਨਾਂ ਨੂੰ ਉੱਚ ਦਾ ਪੀਰ ਬਣਾ ਕੇ ਘੇਰੇ ਚੋਂ ਬਾਹਰ ਕੱਢਣ ਵਾਲੇ ਕੌਣ ਸੀਗੇ? ਜੀ, ਜੀ। ਇਹ ਗੱਲਾਂ ਸੋਚਣ ਵਾਲੀਆਂ। ਸੋ ਇਹ ਜਿਸ ਤਰੀਕੇ ਨਾਲ ਇਤਿਹਾਸ ਨੂੰ ਪੁੱਠਾ ਗੇੜ ਦੇ ਕੇ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਖਾਸ ਤੌਰ ਤੇ RSS ਪੱਖੀ ਲੋਕਾਂ ਵੱਲੋਂ, ਉਸਨੇ ਬਹੁਤ ਉਲਝਣਾਂ ਪੈਦਾ ਕੀਤੀਆਂ ਪੰਜਾਬ ਦੇ ਵਿੱਚ। ਔਰ ਜਿਹੜੇ ਕਈ ਸਿੱਖਾਂ ਦੇ ਮਨਾਂ ਵਿੱਚ, ਜਿਨ੍ਹਾਂ ਨੂੰ ਆਪਣੀ ਕਲੈਰਿਟੀ ਹੋਣੀ ਚਾਹੀਦੀ ਹੈ ਸਿੱਖ ਇਤਿਹਾਸ ਬਾਰੇ, ਕਲੈਰਿਟੀ ਨਾ ਹੋਣ ਦਾ ਫਾਇਦਾ ਵੀ ਚੁੱਕਿਆ ਗਿਆ। ਇਦਾਂ ਬਣਾ ਕੇ ਪੇਸ਼ ਕੀਤਾ ਕਿ ਮੁਸਲਮਾਨ ਤੁਹਾਡੇ ਦੁਸ਼ਮਣ ਨੇ। ਦਰਅਸਲ ਇਹ ਲੜਾਈ ਜਿਹੜੀ ਹੈ ਨਾ ਇੱਕ ਸਟੇਟ ਨਾਲ, ਪ੍ਰਬੰਧ ਦੇ ਨਾਲ ਗੁਰੂਆਂ ਦੇ ਵਿਰੁੱਧ ਚੱਲਦੀ ਆ ਰਹੀ, ਜਿਹੜੀ ਹੁਣ ਵੀ ਚੱਲ ਰਹੀ ਹੈ। ਇਸ ਨੂੰ ਉਸੇ ਰੂਪ 'ਚ ਵੇਖਿਆ ਜਾਣਾ ਚਾਹੀਦਾ, ਬਜਾਏ ਇਸ ਦੇ ਕਿ ਅਸੀਂ ਇਸ ਤਰ੍ਹਾਂ ਜਿਹੜੇ ਵਖਰੇਵੇਂ ਖੜੇ ਕੀਤੇ ਜਾ ਰਹੇ ਬੜੇ ਯੋਜਨਾਬੱਧ ਢੰਗ ਨਾਲ, ਅਸੀਂ ਉਸ ਟ੍ਰੈਪ 'ਚ ਫਸੀਏ। ਹੁਣ ਮਨਜਿੰਦਰ ਸਿੰਘ ਸਿਰਸਾ ਹੋਵੇ ਜਾਂ ਕੋਈ ਹੋਵੇ, ਕੁਝ ਵੀ ਨਹੀਂ ਬਦਲਿਆ। ਦੇਖੋ ਜਦੋਂ 84 ਦਾ ਦੁਖਾਂਤ ਵਾਪਰਦਾ, ਉਦੋਂ ਜ਼ੈਲ ਸਿੰਘ ਰਾਸ਼ਟਰਪਤੀ ਸੀ। ਫਿਰ ਬਾਅਦ 'ਚ ਉਹਨਾਂ ਨੇ ਜਦੋਂ ਕਾਂਗਰਸੀ ਨੇ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਇਆ ਤੇ ਬੜਾ ਉਭਾਰਿਆ ਇਸ ਗੱਲ ਨੂੰ ਕਿ ਮਨਮੋਹਨ ਸਿੰਘ ਨੇ 84 ਲਈ ਮਾਫੀ ਮੰਗ ਲਈ ਹੈ। ਉਹ ਵੀ ਮਾਫੀ ਦਾ ਮਜ਼ਾਕ ਸੀਗਾ। ਇੱਕ ਪਾਸੇ ਮਨਮੋਹਨ ਸਿੰਘ ਜੀ ਕਹਿ ਰਹੇ ਨੇ ਕਾਂਗਰਸ ਦੇ ਉੱਤੇ ਇਹ ਦੋਸ਼ ਸਿੱਧ ਨਹੀਂ ਹੁੰਦੇ, ਪਰ ਮੈਂ ਫਿਰ ਵੀ ਮਾਫੀ ਮੰਗਦਾ।
ਇਹੋ ਜਿਹੀ ਗੱਲ ਫਿਰ ਮਾਫੀ ਮੰਗਣ ਦੀ ਲੋੜ ਕੀ ਹੈ? ਹਾਂਜੀ, ਡਿਪਲੋਮੈਟਿਕ ਜੀ। ਹੁਣ ਜਿਵੇਂ ਸਾਡੇ ਇੱਥੋਂ ਦੇ ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਾਂ ਉਸ ਤੋਂ ਪਹਿਲਾਂ ਸਟੀਵਨ ਹਾਰਪਰ ਨੇ ਕਾਵਾਗਾਟਾ ਵਾਰ ਲਈ ਮਾਫੀ ਮੰਗੀ, ਤਾਂ ਇਹਨਾਂ ਦੋਨਾਂ ਨੇਤਾਵਾਂ ਨੇ ਇਸ ਗੱਲ ਨੂੰ ਵਿਸ਼ਾਲਤਾ ਨਾਲ ਸਵੀਕਾਰ ਕੀਤਾ ਕਿ ਸਾਡੇ ਜਿਹੜੇ ਨੀਤੀ ਘਾੜੇ ਸੀ ਗਲਤ ਸੀਗੇ, ਸਾਡੇ ਜਿਹੜੇ ਬਜ਼ੁਰਗ ਸੀ, ਦੇਸੀ ਬਜ਼ੁਰਗ, ਉਹ ਸਹੀ ਸੀਗੇ। ਇਹ ਤਾਂ ਹੋਈ ਮਾਫੀ। ਹੁਣ ਇੱਥੇ ਤੁਸੀਂ ਕਹੋ ਜੀ ਸਾਡੀ ਤਾਂ ਗਲਤੀ ਨਹੀਂ ਹੈ, ਫਿਰ ਵੀ ਅਸੀਂ ਮਾਫੀ ਮੰਗ ਰਹੇ, ਫਿਰ ਨਾ ਮੰਗੋ। ਮਤਲਬ ਮੂੰਹ ਚੋਪੜਨ ਦੀਆਂ ਗੱਲਾਂ ਹੋਈਆਂ। ਫਿਰ ਹੁਣ ਦੀ ਜਿਹੜੀ ਸਰਕਾਰ ਹੈ, ਇਹ RSS ਦੀ ਸਰਕਾਰ ਹੈ। ਇਹਨਾਂ ਨੂੰ ਕੋਈ ਗੰਗੀ ਜਮਨੀ ਤਹਿਜ਼ੀਬ ਨਾਲ ਲੈਣਾ ਦੇਣਾ ਹੈ ਨਹੀਂਗਾ। ਇਹਨਾਂ ਨੂੰ ਇਸ ਗੱਲ ਨਾਲ ਕੋਈ ਲੈਣਾ ਦੇਣਾ ਹੈ ਨਹੀਂ ਕਿ ਹਿੰਦੁਸਤਾਨ 'ਚ ਇੱਕ ਬਹੁਤ ਜਿਹਨੂੰ ਕਹਿੰਦੇ ਬਹੁਤ ਸੱਭਿਆਚਾਰਕ ਦੇਸ਼ ਹੈ ਜਾਂ ਗੁਲਦਸਤਾ। ਹਿੰਦੂ ਸਿੱਖ ਦੀ ਏਕਤਾ ਦਾ ਤਾਂ ਇਹ ਨਾਰਾ ਕਦੋਂ ਤੋਂ ਲਾਉਂਦੇ ਆ ਰਹੇ ਨੇ, ਕਿਉਂਕਿ ਉਹਨਾਂ ਲਈ ਤਾਂ ਸਿੱਖ ਜਿਹੜੇ ਹਿੰਦੂਆਂ ਦੇ ਪਨੀਰੀ ਨੇ। ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਸੋ ਉਹਨਾਂ ਨੇ ਇਸ ਕਿਸਮ ਦੇ ਜਿਹੜੇ ਉਹਨਾਂ ਦੀ ਸੋਚ ਰੱਖਣ ਵਾਲੇ ਚਿਹਰੇ ਮੂਰੇ ਕਰਕੇ ਇਹ ਝਾਂਸਾ ਦੇਣ ਦੀ ਕੋਸ਼ਿਸ਼ ਕਰਦੇ ਨੇ ਕਿ ਸਿੱਖਾਂ ਦੇ ਅਸੀਂ ਬਹੁਤ ਵੱਡੇ ਹਮਦਰਦ ਹਾਂ। ਦੋ ਤਿੰਨ ਗੱਲਾਂ ਅੰਤਰ ਵਿਰੋਧੀਆਂ ਨੋਟ ਕਰਨ ਵਾਲੀਆਂ 84 ਦੀ ਬਾਬਤ। ਜੀ ਜੀ, ਦੇਖੋ 84 ਦੇ ਕਤਲਿਆਂ ਨੂੰ ਜਸਟੀਫਾਈ ਕਰਨ ਵਾਲਾ ਨਾਨਾਜੀ ਦੇਸ਼ਮੁਖ RSS ਦਾ ਆਗੂ ਸੀਗਾ। ਠੀਕ ਹੈ ਜੀ। ਉਸਨੂੰ ਭਾਰਤ ਦਿੱਤਾ ਮੋਦੀ ਸਰਕਾਰ ਨੇ। ਇਹਦਾ ਆਪਾਂ ਕੀ ਅਰਥ ਕੱਢੀਏ? ਫਿਰ ਗੌਤਮ ਨਵਲਖਾ ਜੀ ਦੇ ਬਾਰੇ ਪਹਿਲਾਂ ਦੱਸ ਕੇ ਹਟੇ ਆ। ਹਾਂਜੀ ਹਾਂਜੀ, ਉਹਨੂੰ ਇਸ ਸਰਕਾਰ ਨੇ ਜੇਲ੍ਹ ਸੁੱਟਿਆ। ਇਹਦੀ ਕੀ ਸਫਾਈ BJP ਦੇ ਕੋਲ? ਫਿਰ ਜਦੋਂ ਕਿਸਾਨ ਅੰਦੋਲਨ ਹੋਇਆ ਜਾਂ ਕਿਸਾਨ ਅੰਦੋਲਨ ਤੋਂ ਬਾਅਦ ਜਦੋਂ ਮੋਦੀ ਫਿਰੋਜ਼ਪੁਰ ਜਾਂਦੇ ਨੇ, ਉਹਨਾਂ ਰਾਹ ਰੋਕਿਆ ਗਿਆ। ਇਹੋ ਜਿਹੀਆਂ ਧਮਕੀਆਂ ਕਿਹਨਾਂ ਦਿੱਤੀਆਂ ਸੀ ਸਿੱਖਾਂ ਨੂੰ ਕਿ 84 ਦੁਹਰਾਵਾਂਗੇ। 84 ਦੁਹਰਾਉਣ ਦੀ ਧਮਕੀਆਂ ਨਾਲ ਦਿੱਤੀਆਂ ਗਈਆਂ। 84 ਦੇ ਕਤਲੇ ਆਮ ਤੋਂ ਬਾਅਦ ਜਦੋਂ ਵੋਟਾਂ ਪਈਆਂ, ਮਾਫ ਕਰਨਾ, ਰਾਜੀਵ ਗਾਂਧੀ ਨੂੰ 400 ਤੋਂ ਵੱਧ ਸੀਟਾਂ ਹਾਸਿਲ ਹੋਈਆਂ, BJP ਨੂੰ ਸਿਰਫ 2 ਵੋਟਾਂ ਮਿਲੀਆਂ। ਹਾਂਜੀ ਹਾਂਜੀ, 2 ਸੀਟਾਂ। ਉਹ ਵੋਟ ਗਈ ਕਿੱਥੇ? ਇਹਦਾ ਮਤਲਬ BJP ਨੇ ਮਿੱਥ ਕੇ ਕਾਂਗਰਸ ਨੂੰ ਵੋਟਾਂ ਪਾਈਆਂ। ਕਿਉਂਕਿ ਜੋ ਰਾਜੀਵ ਗਾਂਧੀ ਕਰ ਰਿਹਾ ਸੀ, ਇਹਨਾਂ ਨੂੰ ਖੁਸ਼ ਕਰਨ ਲਈ ਕਰ ਰਿਹਾ ਸੀਗਾ। ਰਾਜੀਵ ਗਾਂਧੀ ਨੇ ਸਿਰਫ 84 ਦਾ ਦੁਖਾਂਤ ਨਹੀਂ ਕੀਤਾ BJP ਦੀ ਲੌਬੀ ਨੂੰ ਖੁਸ਼ ਕਰਨ ਲਈ। ਰਾਜੀਵ ਗਾਂਧੀ ਨੇ ਆਪਣੇ ਸਮੇਂ ਦੇ ਵਿੱਚ TV ਤੇ ਰਾਮਾਇਣ ਵੀ ਸ਼ੁਰੂ ਕੀਤੀ, ਦੂਰਦਰਸ਼ਨ ਦੇ ਉੱਤੇ, ਜਿਹੜਾ ਪਬਲਿਕ ਬ੍ਰੌਡਕਾਸਟਿੰਗ ਸਿਸਟਮ ਸੀਗਾ ਇੱਕ ਸੈਕੂਲਰ ਸਟੇਟ ਦੇ ਵਿੱਚ। ਉਸਦੀ ਕੀ ਲੋੜ ਪੈ ਗਈ ਸੀ? ਉਹਨਾਂ ਦਿਨਾਂ ਵਿੱਚ ਰਾਮ ਮੰਦਿਰ ਮੂਵਮੈਂਟ ਚੱਲ ਰਹੀ ਸੀ ਬਹੁਤ ਤੇਜ਼ੀ ਦੇ ਨਾਲ। ਜੀ ਜੀ, ਉਸਨੂੰ ਐਨਕੈਸ਼ ਕਰਨ ਲਈ ਰਾਜੀਵ ਗਾਂਧੀ ਨੇ TV ਤੇ ਰਾਮਾਇਣ ਸ਼ੁਰੂ ਕੀਤਾ। ਰਾਮਾਇਣ ਸ਼ੁਰੂ ਕਰਨਾ ਨਾ ਕਰਨਾ ਇੱਕ ਸੈਕੰਡਰੀ ਮੁੱਦਾ, ਪਰ ਤੁਸੀਂ ਵੇਖੋ ਉਸਦਾ ਫਾਇਦਾ ਕਿਹਨੂੰ ਹੋਇਆ? ਜਿੰਨੇ ਵੀ ਰਾਮ ਦੇ ਮੁੱਖ ਪਾਤਰ ਸੀ, ਰਾਮ, ਸੀਤਾ, ਹਨੂਮਾਨ, ਰਾਵਣ, ਸਾਰੇ BJP ਚ ਤੇ ਗਏ ਜੀ। ਨਹੀਂ ਤੇ ਜਾ ਕੇ ਵੇਖ ਲਓ, ਮੈਂ ਕੋਈ ਕੋਲ ਬਣਾ ਕੇ ਕਹਿ ਨਹੀਂ ਰਿਹਾ। ਸੋ ਮੇਰਾ ਕਹਿਣ ਦਾ ਮਤਲਬ ਕਿ ਇਸ ਨੂੰ ਮਸਲੇ ਨੂੰ ਇਹ ਦੇਖੋ ਕਿ ਸਟੇਟ ਕਿੱਥੇ ਖੜਾ, ਤਾਕਤ ਵਿੱਚ ਬੈਠੀਆਂ ਜਿਹੜੀਆਂ ਜਮਾਤਾਂ ਨੇ, ਕੀ ਉਹ ਲੋਕ ਪੱਖੀ ਨੇ, ਜੋਕਾਂ ਦੇ ਹੱਕ ਚ ਨੇ। ਜੇ ਝੁਕਾਅ ਦਾ ਜੋਕਾਂ ਵਾਲਾ ਲੋਕਾਂ ਵੱਲ ਨਹੀਂ ਗਾ, ਤਾਂ ਲੋਕਾਂ ਨੂੰ ਆਪਣੀ ਏਕਤਾ ਬਣਾ ਕੇ ਇਹਨਾਂ ਵੱਡੀਆਂ ਤਾਕਤਾਂ ਨੂੰ ਸਵਾਲ ਕਰਨੇ ਚਾਹੀਦੇ। ਜੀ ਜੀ, ਕਈ ਲੋਕ ਤਾਂ ਗੁਰਪ੍ਰੀਤ ਸਿੰਘ ਜੀ ਜਿਹੜੇ ਲੋਕ 2014 ਦੇ ਧਰਨਿਆਂ ਦੇ ਨਾਲ, 2013 ਦੇ ਧਰਨਿਆਂ ਦੇ ਨਾਲ ਜੁੜੇ ਰਹੇ ਨੇ, ਜਿਨ੍ਹਾਂ ਦੇ ਵਿੱਚ ਕਿਰਨ ਬੇਦੀ, ਅਨੁਪਮ ਖੇਰ, ਅੰਨਾ ਹਜ਼ਾਰੇ, ਇਹ ਸਾਰੀ ਮੂਵਮੈਂਟ, ਇਹ ਤਾਂ ਉਹ ਵੀ ਜੋੜ ਕੇ ਦੇਖ ਰਹੇ ਨੇ ਕਿ ਉਹ ਤਾਂ ਭ੍ਰਿਸ਼ਟਾਚਾਰ ਦਾ ਮੁੱਦਾ ਹੀ ਸੀਗਾ। ਪਰ ਇਹ ਸਾਰੇ ਲੋਕ ਬਾਅਦ ਦੇ ਵਿੱਚ ਜਦੋਂ ਸੱਤਾ ਤਬਦੀਲੀ ਹੋਈ ਤਾਂ ਉਹ ਗਏ ਕਿੱਥੇ? ਇਹੀ ਤਾਂ ਸਵਾਲ ਹੈ। ਦੇਖੋ ਨਾ, BJP ਦੇ ਸੱਤਾ 'ਚ ਆਉਣ ਤੋਂ ਪਹਿਲਾਂ ਇੱਕ ਬਲਾਤਕਾਰ ਦਿੱਲੀ 'ਚ ਹੁੰਦਾ, ਨਿਰਭਇਆ ਕਾਂਡ। ਹਾਂਜੀ ਹਾਂਜੀ, ਕਿੰਨਾ ਤੜਫਲ ਪਿਆ ਦਿੱਲੀ ਦੇ ਵਿੱਚ ਜੀ। ਤੇ ਅੱਜ ਉਸ ਤੋਂ ਬਾਅਦ ਕਿੰਨੇ ਬਲਾਤਕਾਰ ਹੋ ਗਏ ਨੇ? ਉਹ ਲੋਕ ਕਿੱਥੇ ਗਏ? ਇਹ ਵੀ ਸਵਾਲ ਬਣਦਾ। ਆਸਿਫਾ ਬਾਨੋ ਨਾਂ ਦੀ 8 ਵਰਿਆਂ ਦੀ ਇੱਕ ਬੱਚੀ, ਮੁਸਲਮਾਨ ਬੱਚੀ, ਜਿਸਨੂੰ ਜੰਮੂ ਵਿੱਚ ਚੁੱਕ ਕੇ ਚੂਣ ਕੇ ਉਹਦਾ ਬਲਾਤਕਾਰ ਕਤਲ ਕੀਤਾ ਗਿਆ, ਔਰ ਬੇਸ਼ਰਮੀ ਦੇ ਨਾਲ ਉਹਨਾਂ ਦੇ ਸਮਰਥਕਾਂ ਦੇ ਹੱਕ 'ਚ ਮੁਜ਼ਾਹਰੇ ਕੱਢੇ ਗਏ, ਤਿਰੰਗੇ ਲੈ ਕੇ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਹੋਣਾ ਤਾਂ ਚਾਹੀਦਾ ਇਹ ਸੀਗਾ ਕਿ ਉਹ ਬੱਚੀ ਦਾ ਜਿਹੜਾ ਕਤਲ, ਉਸ ਬੱਚੀ ਦਾ ਜਿਹੜਾ ਬਲਾਤਕਾਰ ਮੋਦੀ ਸਰਕਾਰ ਦੀ ਕਫਨ ਦੇ ਵਿੱਚ ਅਖੀਰਲਾ ਕਿੱਲ ਸਾਬਤ ਹੁੰਦਾ, ਪਰ ਇਸ ਤਰ੍ਹਾਂ ਨਹੀਂ ਹੋਇਆ। 2019 ਵਿੱਚ ਹੋਰ ਸੀਟਾਂ ਲੈ ਕੇ ਜਿੱਤ ਕੇ ਦੁਬਾਰਾ ਸੱਤਾ ਵਿੱਚ ਆਇਆ। ਇਹ ਹਕੀਕਤ ਹੈ ਉਸ ਹਿੰਦੁਸਤਾਨ ਦੀ। ਈਵਨ ਬਲਾਤਕਾਰਾਂ ਦੇ ਮਾਮਲੇ ਵਿੱਚ ਵੀ ਵੱਖਰੇ ਵਾਲਾ ਦੇਖ ਲਓ ਜੀ ਜੀ। ਜੇ ਦਿੱਲੀ ਸ਼ਹਿਰ ਦੀ ਕਿਸੇ ਲੜਕੀ ਨਾਲ ਬਲਾਤਕਾਰ ਹੁੰਦਾ ਤੇ BJP ਵਾਲੇ ਝੱਟ ਮੂਹਰੇ ਹੋ ਕੇ ਰੌਲਾ ਪਾਉਂਦੇ ਨੇ। ਦੂਜੇ ਪਾਸੇ ਤੁਸੀਂ ਉਹਨਾਂ ਲੋਕਾਂ ਦੀ ਪੁਸ਼ਪਨਾਈ ਕਰ ਰਹੇ ਜਿਹੜੇ ਖੁਦ ਬਲਾਤਕਾਰ ਕਰਦੇ ਨੇ। ਆ ਬਿਲਕਿਸ ਬਾਨੋ ਦਾ ਮਾਮਲਾ ਵੀ ਉਹੀ ਸੀਗਾ। ਹਾਂਜੀ, 11 ਬਲਾਤਕਾਰੀ ਛੱਡ ਦਿੱਤੇ ਗਏ। ਚਲੋ ਹੁਣ ਸੁਪਰੀਮ ਕੋਰਟ ਨੇ ਜਾ ਕੇ ਉਹਨਾਂ ਨੂੰ ਦੁਬਾਰਾ ਜੇਲ੍ਹ ਭੇਜ ਦਿੱਤਾ, ਪਰ ਛੱਡੇ ਗਏ ਇਹੀ ਵੱਡਾ ਸਵਾਲ ਸੀਗਾ ਉਸ ਪ੍ਰਧਾਨ ਮੰਤਰੀ ਦੀ ਰਹਿਨੁਮਾਈ ਹੇਠਾਂ, ਜਿਹੜਾ ਬੇਟੀ ਬਚਾਓ ਬੇਟੀ ਪੜਾਓ ਦੀਆਂ ਗੱਲਾਂ ਕਰਦਾ ਹੋਵੇ। ਜੀ ਜੀ, ਤੇ ਹੁਣ ਜਿਵੇਂ ਤੁਸੀਂ ਇਸ ਗੱਲ ਦਾ ਹਵਾਲਾ ਦਿੱਤਾ ਕਿ ਜਦੋਂ ਉਹ ਸਿੱਖਾਂ ਦੇ ਲਈ ਆਏ, ਜਿਹੜਾ ਹੁਣ ਇਸ ਵੇਲੇ ਮਿਨੋਰਟੀਜ਼ ਦੇ ਉੱਥੇ ਲਈ ਜੋ ਵਾਤਾਵਰਨ ਹੈ, ਜੋ ਮਾਹੌਲ ਹੈ, ਜੋ ਪੋਲੀਟੀਕਲ ਏਜੰਡੇ ਦੇ ਤਹਿਤ ਜਦੋਂ ਵੀ ਜਿਵੇਂ ਹਰਿਆਣੇ ਦੇ ਵਿੱਚ ਨੋ ਹਿੰਸਾ ਹੋਈ, ਤੁਸੀਂ ਉਹ ਸਾਰੀਆਂ ਖਬਰਾਂ ਪੜ੍ਹੀਆਂ ਹੀ ਹੋਣਗੀਆਂ ਕਿ ਉਸ ਤੋਂ ਬਾਅਦ ਇੱਕ ਬਲਡੋਜ਼ਰ ਜਿਹੜਾ ਕਿ ਨਿਆਂ ਦਾ ਨਵਾਂ ਪ੍ਰਤੀਕ ਬਣ ਰਿਹਾ, ਇਹਨੂੰ ਕਿਵੇਂ ਦੇਖਦੇ ਹੋ? ਤੇ ਇਹਨੂੰ ਮੌਜੂਦਾ ਮਾਹੌਲ ਦੇ ਨਾਲ ਜਾਂ ਇੱਕ ਐਂਟੀ ਸਿੱਖ ਜਿਹੜਾ ਨੈਰੇਟਿਵ ਆ ਉਹਦੇ ਨਾਲ ਕਿਵੇਂ ਲਿੰਕ ਕੀਤਾ ਜਾ ਸਕਦਾ? ਦੇਖੋ, ਜਿਹੜਾ ਐਂਟੀ ਸਿੱਖ ਨੈਰੇਟਿਵ ਚੱਲ ਰਿਹਾ US ਕੈਨੇਡਾ ਵਿੱਚ, ਇਹ ਉਸ ਨੈਰੇਟਿਵ ਦਾ ਹਿੱਸਾ ਹੀ ਹੈ। ਠੀਕ ਹੈ ਜੀ। ਬੇਸਿਕਲੀ ਦੇਖੋ, ਇਹ ਸਰਕਾਰ ਦਾ ਖਾਸਾ ਰਿਹਾ ਕਿ ਜਦੋਂ ਉਹਨਾਂ ਨੇ ਲੈਫਟਿਸਟਾਂ ਨੂੰ ਦਬਲਣਾ ਹੁੰਦਾ, ਇਹ ਚੀਨ ਦੇ ਖਿਲਾਫ ਨੈਰੇਟਿਵ ਆਪਣਾ ਚੁੱਕ ਦਿੰਦੇ ਆ। ਠੀਕ ਹੈ ਜੀ।
ਜਦੋਂ ਮੁਸਲਮਾਨਾਂ ਦੀ ਸੰਗੀ ਨੱਪਣੀ ਹੁੰਦੀ ਉਦੋਂ ਪਾਕਿਸਤਾਨ ਦੇ ਖਿਲਾਫ ਜ਼ਹਿਰ ਬੋਲਣੇ ਸ਼ੁਰੂ ਕਰ ਦਿੰਦੇ। ਅੱਜ ਸਿੱਖਾਂ ਦਾ ਗੱਲ ਘੁੱਟ ਕੇ ਵੋਟਾਂ ਬਟੋਰਨ ਵਾਸਤੇ ਤਤਪਰ ਰਹੀ ਸਰਕਾਰਾਂ ਵਾਲੀ ਤੇ ਕੈਨੇਡਾ ਦੇ ਖਿਲਾਫ ਇੱਕ ਨੈਰੇਟਿਵ ਖੜਾ ਕੀਤਾ ਜਾ ਰਿਹਾ। ਜੀ ਜੀ, ਇਹ ਇਹਨਾਂ ਦੀ ਹਮੇਸ਼ਾ ਆਦਤ ਰਹੀ ਹੈ। ਹੁਣ ਮਈ 2024 ਦੇ ਵਿੱਚ ਜਿਹੜੀ ਚੋਣਾਂ ਹੋਣ ਜਾ ਰਹੀਆਂ ਨੇ ਬਹੁਤ ਇੰਪੋਰਟੈਂਟ ਚੋਣਾਂ ਨੇ। ਜੀ ਜੀ, ਜੇ ਇਹ ਚੋਣ ਦੁਬਾਰਾ ਜਿੱਤ ਗਏ ਤਾਂ 2025 ਦੇ ਵਿੱਚ ਆਰਐਸਐਸ ਆਪਣੀ ਸ਼ਤਾਬਦੀ ਮਨਾਵੇਗੀ ਬੜੀ ਠੋਕ ਕੇ, ਆਪਣੇ ਹਿੱਕ ਠੋਕ ਕੇ ਮਨਾਵੇਗੀ। ਤੁਸੀਂ ਕੁਝ ਨਹੀਂ ਕਰ ਸਕਦੇ ਦੋਸਤਾਂ। ਹਿੰਦੂ ਰਾਸ਼ਟਰ ਮੁਕੰਮਲ ਤੌਰ ਤੇ 2025 ਵਿੱਚ ਬਣ ਜਾਊਗਾ ਜੇ ਮੋਦੀ ਇੱਕ ਵਾਰੀ ਹੋਰ ਜਿੱਤ ਗਿਆ। ਹਾਲਾਤ ਵੈਸੇ ਇਹੋ ਜਿਹੇ ਨਜ਼ਰ ਆ ਰਹੇ ਨੇ ਬਣਦੇ ਹੋਏ, ਕਿਉਂਕਿ ਪਿੱਛੇ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਕੁਝ ਕਰਨਾ ਵਿਖਾ ਸਕੀ। ਦੇਖੋ, ਕਿਤਾਬ ਦੇ ਰਾਹੀਂ ਜਿਹੜਾ ਮੈਸੇਜ ਮੈਂ ਦੇਣ ਦੀ ਕੋਸ਼ਿਸ਼ ਕੀਤੀ ਇਹੋ ਹੀ ਆ ਜੀ ਕਿ ਪਹਿਲੀ ਗੱਲ ਕਾਂਗਰਸ ਦੀ ਹਕੂਮਤ ਸੀ ਜੋ 84 ਦਾ ਕਤਲੇਆਮ ਹੋਇਆ। ਜਿਹੜੇ ਲਿਬਰਲ ਖਿਆਲਾਤ ਵਾਲੇ ਲੋਕ ਨੇ ਜੇ ਇਮਾਨਦਾਰ ਹੁੰਦੇ ਤੇ ਹਾਲਾਤ ਨਹੀਂ ਸੀ ਬਣਨੇ। ਪਹਿਲੀ ਗੱਲ ਰਜੀਮ ਨੂੰ ਵੋਟਾਂ 'ਚ ਹਰਾ ਕੇ ਘਰੇ ਬਿਠਾ ਦਿੰਦੇ। ਦੂਜੀ ਗੱਲ, ਤੁਸੀਂ ਇੰਨੇ ਸਾਲ ਲਗਾਤਾਰ ਬੀਜੇਪੀ ਨੂੰ ਚੁਣੌਤੀ ਦੇਣ ਦੇ ਲਈ ਕਾਂਗਰਸ ਨੂੰ ਧਰਮ ਨਿਰਪੱਖਤਾ ਦਾ ਸਰਟੀਫਿਕੇਟ ਦਿੰਦੇ ਆਏ ਹੋ ਜੀ ਜੀ, ਜਿਹਦੀ ਕੋਈ ਵਾਜਬੀਅਤ ਨਹੀਂ। ਉਹੀ ਕਾਂਗਰਸ ਪਾਰਟੀ ਹੁਣ ਦੇਖ ਲਓ, ਤੁਹਾਡੇ ਸਾਹਮਣੇ ਕਮਲ ਨਾਥ ਨੂੰ ਮੂਹਰੇ ਕੀਤਾ ਹੋਇਆ। ਹਾਲਾਂਕਿ ਕਮਲ ਨਾਥ ਰਕਾਬਗੰਜ ਦੇ ਕਾਂਡ ਦੇ ਵਿੱਚ ਮੂਹਰੇ ਸੀ ਜੀ। ਉਸ ਦਾ ਫਾਇਦਾ ਹੋਇਆ ਬੀਜੇਪੀ ਨੂੰ। ਬੀਜੇਪੀ ਨੇ ਅਗਾਂਹ ਜਾ ਕੇ 2002 ਚ ਵੀ ਉਹੀ ਕੀਤਾ, 2008 ਚ ਵੀ ਉਹੀ ਕੀਤਾ, ਪੁਲਵਾਮਾ ਵੇਲੇ ਵੀ ਉਹੀ ਕੀਤਾ। ਸੋ ਇਹ ਆਪਣੀ ਸਵੈ ਪੜਚੋਲ ਕਾਂਗਰਸ ਨੂੰ ਕਰਨੀ ਪੈਣੀ ਹੈ, ਜਿਹੜੀ ਕਿ ਉਹ ਕਰ ਨਹੀਂ ਰਹੇ ਜੀ। ਨੰਬਰ 2, ਇਸ ਕਿਤਾਬ ਦੇ ਰਾਹੀਂ ਇਹ ਵੀ ਦੱਸਿਆ ਗਿਆ ਕਿ ਜਿਹੜੀ ਬੀਜੇਪੀ ਹੈ ਕੋਈ ਦੋ ਤੋਤੀ ਹੈ ਨਹੀਂ। ਇਹਨਾਂ ਦਾ ਵੀ ਉਸ ਦੁਕਾਨ ਵਿੱਚ ਹੱਥ ਸੀਗਾ, ਉਹੀ ਦੁਕਾਨ ਜਿਹੜੇ ਬਾਅਦ ਬਾਕੀ ਭਾਈਚਾਰਿਆਂ ਨੇ ਦੁਹਰਾਇਆ। ਸੋ ਦੋਨੇ ਪੱਖਾਂ ਤੋਂ ਇਹ ਕਿਤਾਬ ਜਿਹੜੀ ਹੈ ਦੋਨੇ ਐਂਗਲਸ ਨੂੰ ਇਹ ਲੈਣ ਦੀ ਕੋਸ਼ਿਸ਼ ਕਰਦੀ ਹੈ। ਕੋਈ ਇੱਕ ਪਾਰਟੀ ਦੇ ਹੱਕ 'ਚ ਜਾਂ ਇੱਕ ਪਾਰਟੀ ਦੇ ਵਿਰੋਧ ਵਿੱਚ ਨਹੀਂ ਇਹ ਕਿਤਾਬ ਆਵਲੀ। ਇਹ ਮਨੁੱਖਤਾਵਾਦੀ ਐਂਗਲ ਤੋਂ ਲਿਖੀ ਗਈ ਛੋਟੀ ਜੀ ਕਿਤਾਬ ਆ, ਜਿਸ ਵਿੱਚ ਇੰਡੀਅਨ ਸਟੇਟ ਨੂੰ ਕਟਾੜੇ 'ਚ ਖੜਾ ਕਰਨ ਦੀ ਇੱਕ ਨਿਮਾਣੇ ਦੀ ਕੋਸ਼ਿਸ਼ ਹੈ। ਜੀ ਜੀ, ਮਿਨੋਰਟੀਜ਼ ਦਾ ਕਿਵੇਂ ਦੇਖਦੇ ਤੁਸੀਂ? ਕਿਉਂਕਿ ਜਿਵੇਂ ਆਪਾਂ ਚਰਚਾ ਤਾਂ ਕਰ ਰਹੇ ਹਾਂ ਕਿ ਜ਼ੁਲਮ ਤਾਂ ਹੋ ਰਿਹਾ, ਕਿਸੇ ਕੋਈ ਬਲਡੋਜ਼ਰ ਹੈ, ਕਿਸੇ ਨੂੰ ਅਰਬਨ ਨਕਸਲ ਕਿਹਾ ਜਾਂਦਾ, ਕਿਸੇ ਨੂੰ ਖਾਲਿਸਤਾਨੀ ਕਿਹਾ ਜਾਂਦਾ, ਐਂਟੀ, ਉਹ ਸਾਰੇ ਬ੍ਰਿਤਾਂਤ ਤਾਂ ਦੇ ਦਿੱਤੇ ਜਾਂਦੇ ਔਰ ਉਹਨਾਂ ਦੇ ਲਈ ਤੁਸੀਂ ਕਿਹਾ ਬੜਾ ਤਕੜਾ ਗਰਾਊਂਡ ਤਿਆਰ ਕੀਤਾ ਜਾਂਦਾ। ਪਰ ਮਿਨੋਰਟੀਜ਼ ਦੇ ਵਾਲੇ ਪਾਸਿਓਂ ਕੀ ਇਸ ਬਾਬਤ ਕੋਈ ਆਪਾਂ ਕਹਿ ਲਈਏ ਕਿ ਇੱਕ ਤਰੀਕੇ ਨਾਲ ਕੋਈ ਕੰਮ ਹੋ ਰਿਹਾ ਜਾਂ ਉਹ ਲਾਮਬੰਦੀ ਕਰ ਰਿਹਾ ਜਾਂ ਉਹ ਨੈਰੇਟਿਵ ਨੂੰ ਤੋੜ ਕਿਉਂ ਨਹੀਂ ਰਹੇ, ਕਿਉਂ ਉਹ ਫਾਡੀ ਕਿਉਂ ਨੇ? ਹਾਲਾਂਕਿ ਇਹ ਜੋ ਅੱਜ ਆਪਾਂ ਮੁਹਾਂਦਰਾ ਭਾਰਤ ਦਾ ਦੇਖ ਰਹੇ ਹਾਂ, ਇਹ ਪਹਿਲਾਂ ਤਾਂ ਹੈ ਨਹੀਂ ਸੀਗਾ। ਦੇਖੋ, ਪਹਿਲੀ ਗੱਲ ਮਿਨੋਰਟੀਜ਼ ਵਿੱਚ ਵੀ ਉਹਨਾਂ ਨੇ ਕਈ ਲੋਕ ਆਪਣੇ ਨਾਲ ਗੰਢੇ ਹੋਏ ਆ, ਜਿਨ੍ਹਾਂ ਨੇ ਮਤਲਬ ਲੋਕਾਂ 'ਚ ਭੁਲੇਖੇ ਏਦਾਂ ਦੇ ਪਾਤੇ। ਜਿਵੇਂ ਸਿੱਖਾਂ ਦੀ ਗੱਲ ਕਰ ਲਈਏ, ਆਮ ਚੱਲਦੀ ਗੱਲ ਕਿ ਜੀ ਮੋਦੀ ਦਾ ਸਿੱਖਾਂ ਨਾਲ ਕੀ ਰੌਲਾ ਜੀ, ਮੋਦੀ ਦੇ ਸਿੱਖਾਂ ਲਈ ਬਿਲਕੁਲ ਸਹੀ ਰਿਹਾ, ਸਾਡਾ ਤਾਂ ਕੁਝ ਕੀਤਾ ਨਹੀਂ ਉਹਨੇ। ਜੇ ਮੁਸਲਮਾਨ ਲੜਾਈ ਹੋ ਰਹੀ, ਮੁਸਲਮਾਨ ਨਜਿੱਠਣ ਆਪਣੇ ਆਪ। ਮਤਲਬ ਇਹੋ ਜਿਹੀ ਗੱਲਾਂ ਸਿੱਖ ਭਾਈਚਾਰੇ 'ਚ ਵੀ ਹੁੰਦੀਆਂ, ਖਾਸ ਤੌਰ ਤੇ ਉਹ ਲੋਕ ਕਰਦੇ ਜਿਹੜੇ ਬੀਜੇਪੀ ਖੇਮੇ ਨਾਲ ਜੁੜੇ ਹੋਏ ਆ। ਸੋ ਇਹ ਤਾਂ ਜਿਹੜੇ ਮਿਨੋਰਟੀਜ਼ ਨਾਲ ਜੁੜੇ ਹੋਏ ਲੀਡਰ ਨੇ, ਉਹਨਾਂ ਨੂੰ ਆਪਣੀ ਸਵੈ ਪੜਚੋਲ ਕਰਨੀ ਪਏਗੀ ਕਿ ਅਸੀਂ ਕੀ ਕਰ ਰਹੇ ਹਾਂ। ਜੇ ਹੁਣ ਦੇਖੋ, ਸਬਬ ਨਾਲ 14 ਜਨਵਰੀ ਨੂੰ ਮਾਰਟਿਨ ਨੋਮਲਰ ਦਾ ਜਨਮ ਦਿਨ ਸੀ, 15 ਜਨਵਰੀ ਨੂੰ ਮਾਰਟਿਨ ਲੂਥਰ ਕਿੰਗ ਦਾ ਜਨਮ ਦਿਨ ਸੀ, ਜਿਹੜੇ ਤੁਹਾਡੇ ਦੇਸ਼ ਦੇ ਆਪਣੇ ਬਹੁਤ ਵੱਡੇ ਕੱਦ ਵਾਲੇ ਸਿਵਲ ਰਾਈਟਸ ਦੇ ਆਗੂ ਸੀਗੇ। ਦੋ ਮਾਰਟਿਨਸ ਦੇ ਜਨਮ ਦਿਨ ਅਗੜ ਪਿਛੜ। ਮਾਰਟਿਨ ਲੂਥਰ ਜੂਨੀਅਰ ਕਿੰਗ ਕਹਿੰਦੇ ਹੁੰਦੇ ਸੀਗੇ ਕਿ ਇੱਕ ਤੇ ਹਮਲਾ ਸਭ ਤੇ ਹਮਲਾ। ਜੀ ਜੀ, ਜਾਤੀ ਕਿਸੇ ਵੀ ਹੋਵੇ ਉਹ ਸਮਝੋ ਸਾਰੇ ਪਾਸੇ ਹੋ ਰਹੀ ਹੈ। ਜਦੋਂ ਤੱਕ ਆਹ ਸਪਿਰਿਟ ਨਹੀਂ ਸਾਡੇ 'ਚ ਪੈਦਾ ਹੁੰਦੀ, ਅਫਸੋਸ ਦੀ ਗੱਲ, ਗੁਰੂਆਂ ਨੇ ਸਿੱਖਾਂ ਨੂੰ ਸਿਖਾਇਆ ਸਰਬੱਤ ਦੇ ਭਲੇ ਦਾ ਸਿਧਾਂਤ। ਜੇ ਸਿੱਖੀ ਥੜ ਗਏ ਉਸ ਚੀਜ਼ ਤੋਂ, ਤੇ ਬਾਕੀ ਤੋਂ ਅਸੀਂ ਕੀ ਤੋਕੋ ਕਰਾਂਗੇ? ਜਦੋਂ ਕਿਸੇ ਦੂਜੇ ਤੇ ਹਮਲਾ ਹੁੰਦਾ, ਉਸਨੂੰ ਆਪਣੇ ਤੇ ਹੀ ਹਮਲਾ ਮੰਨਿਆ ਜਾਵੇ। ਦੇਖੋ, ਗਦਰੀਆਂ ਦੀ ਸੋਚ, ਹੁਣ ਤੁਸੀਂ ਅਮਰੀਕਾ ਦੀ ਧਰਤੀ ਤੇ ਬੈਠੇ ਹੋ, ਗਦਰੀ ਬਾਬਿਆਂ ਦੀ ਧਰਤੀ ਹੈ। ਹਾਂਜੀ ਹਾਂਜੀ, ਜਦੋਂ ਗਦਰੀ ਜੇਲ੍ਹਾਂ 'ਚ ਸੀਗੇ ਤਾਂ ਇੱਕ ਵਾਰ ਜਿਹੜੇ ਸਿੱਖ ਗਦਰੀ ਸੀਗੇ ਉਹਨਾਂ ਤੋਂ ਦਸਤਾਰਾਂ ਲਵਾਈਆਂ ਜਾ ਰਹੀਆਂ ਸੀਗੀਆਂ ਜੀ। ਉਹਨਾਂ ਨੇ ਭੁੱਖ ਹੜਤਾਲ ਰੱਖਤੀ। ਜਿਹੜੇ ਹਿੰਦੂ ਗਦਰੀ ਸੀ ਨਾਲ ਬਹਿ ਗਏ ਉਹਨਾਂ ਨਾਲ ਭੁੱਖ ਹੜਤਾਲ ਤੇ। ਸਿੱਖ ਗਦਰੀਆਂ ਨੇ ਕਿਹਾ ਕਿ ਤੁਹਾਡਾ ਤਾਂ ਮਸਲਾ ਨਹੀਂ। ਕਹਿੰਦੇ ਨਹੀਂ, ਤੁਹਾਡਾ ਮਸਲਾ, ਤੁਹਾਡੀ ਪੱਗ ਦੇ ਪਾਏ ਹੱਥ ਸਾਡੀ ਪੱਗ ਦੇ ਪਾਏ ਹੱਥ ਬਰਾਬਰ ਆ। ਮਤਲਬ ਕਹਿਣ ਦਾ ਕਿ ਉਹੋ ਜਿਹਾ ਏਕਾ ਚਾਹੀਦਾ ਜੀ ਜੀ, ਗੱਲਾਂ ਮਿਨੋਰਟੀਜ਼ ਨਹੀਂ, ਪੋਲੀਟੀਕਲ ਐਕਟਿਵਿਸਟਾਂ ਵਿੱਚ ਵੀ। ਹੁਣ ਜਦੋਂ ਅਸੀਂ ਪੈਰ ਪੈਰ ਟਕਲੇ ਖਾਈ ਜਾਂਦੇ ਹਾਂ, ਹੁਣ ਸਭ ਤੋਂ ਵੱਡੀ ਪ੍ਰੋਬਲਮ ਇਹ ਪੈ ਗਈ ਜਿਹੜੀ ਕਾਂਗਰਸ ਪਾਰਟੀ ਹੈ ਜੀ, ਜਿਸ ਨੂੰ ਇੱਕ ਥੰਬ ਮੰਨਿਆ ਜਾ ਰਿਹਾ ਸੈਕੂਲਰਿਜ਼ਮ ਦਾ। ਹਾਲਾਂਕਿ ਅਸੀਂ 84 ਦੀ ਗੱਲ ਕਰਕੇ ਹਟੇ ਹਾਂ, ਉਸ ਦੇ ਬਾਵਜੂਦ ਉਹ ਥੰਬ ਤੋਂ ਮੰਨਿਆ ਜਾ ਰਿਹਾ ਉਸਨੂੰ, ਪਰ ਉਹ ਕਰ ਕੀ ਰਹੇ? ਪੈਰ ਪੈਰ ਤੇ ਹੁਣ ਵੀ ਉਹੀ ਗੱਲਾਂ ਦਾ ਦੁਹਰਾਅ ਹੋ ਰਿਹਾ। ਕਸ਼ਮੀਰ ਦਾ ਮਸਲਾ ਖੜਾ ਹੁੰਦਾ ਜਾਂ ਕੋਈ ਪਾਕਿਸਤਾਨ ਵੱਲੋਂ ਕੋਈ ਹਮਲਾ ਹੁੰਦਾ ਤੇ ਰਾਸ਼ਟਰਵਾਦ ਦੇ ਉਸ ਟਰੈਕ 'ਚ ਫਸ ਕੇ ਇਹ ਵੀ ਇਹੋ ਜਿਹੇ ਤੱਤੇ ਬਿਆਨ ਦੇਣ ਲੱਗ ਪੈਂਦੇ। ਸੋ ਇਹ ਜਿਹੜੀਆਂ ਦਿੱਕਤਾਂ ਬਹੁਤ ਨੇ। ਜਦੋਂ ਕਸ਼ਮੀਰ ਤੋਂ ਧਾਰਾ 370 ਤੋੜੀ ਗਈ ਤਾਂ ਬੀਐਸਪੀ ਨੇ ਵੀ ਮਤਲਬ ਸਪੋਰਟ ਕੀਤਾ, ਉਹਦਾ ਮਾਇਆਵਤੀ ਨੇ, ਕੇਜਰੀਵਾਲ ਨੇ ਵੀ ਕੀਤਾ। ਜਿਹੜਾ ਦਿੱਲੀ ਬੈਠਾ, ਦਿੱਲੀ ਦੀ ਵੱਧ ਧਾਰਾਂ ਦੀ ਗੱਲ ਕਰ ਰਿਹਾ, ਕਸ਼ਮੀਰ ਦੇ ਹੱਕ ਖੁੱਸ ਗਏ ਤੇ ਉਹ ਬਾਗੀਆਂ ਪਾਉਂਦਾ ਫਿਰਦਾ ਸੀਗਾ। ਸੋ ਕੋਈ ਨਾ ਆਪੋਜੀਸ਼ਨ ਦੇ ਵਿੱਚ ਵੀ ਇੱਕ ਜਿਹਨੂੰ ਕਹਿੰਦੇ ਲਗਾਤਾਰਤਾ ਦੀ ਘਾਟ, ਨਿਸ਼ਠਾ ਦੀ ਘਾਟ, ਤਾਲਮੇਲ ਦੀ ਘਾਟ, ਇਹ ਸਾਰੀਆਂ ਸਮੱਸਿਆਵਾਂ ਨੇ। ਔਰ ਸਰਕਾਰ ਚੰਗੀ ਤਰ੍ਹਾਂ ਸਮਝਦੀ ਹੈ ਇਹਨਾਂ ਸਮੱਸਿਆਵਾਂ ਨੂੰ ਜੀ ਜੀ, ਉਹਦਾ ਫਾਇਦਾ ਲੈ ਰਹੇ। ਕਿਸਾਨ ਅੰਦੋਲਨ ਦੇ ਦੇਖ ਲਓ, ਅਸੀਂ ਪੰਜਾਬ ਦੇ ਲੋਕਾਂ ਨੇ ਕੀ ਸਿੱਖ ਲਿਆ? ਅਸੀਂ ਉਹੀ ਪੁਰਾਣੀ ਲੜਾਈ ਲੈ ਕੇ ਬੈਠੇ ਹਾਂ। ਸਿੱਖਾਂ ਦੇ ਵਿਚਾਲੇ ਤੇ ਖੱਬਿਆਂ ਦੇ ਵਿਚਾਲੇ ਇੱਕ ਦੋ ਧੜੇ ਬਣੇ ਹੋਏ ਆ। ਉਹ ਲੜਾਈ ਕਿਸਾਨ ਅੰਦੋਲਨ ਦੇ ਬੜੇ ਤਿੱਖੇ ਰੂਪ ਸਾਡੇ ਸਾਹਮਣੇ ਆਈ।
ਹਾਲਾਂਕਿ ਬੀਜੇਪੀ ਜਿਹੜਾ ਫੈਡਰੇਸ਼ਨ ਦਾ ਸਾਬਕਾ ਆਗੂ ਜਿਹੜਾ ਬੀਜੇਪੀ ਜਾ ਵੜਿਆ, ਬੁਲਾਰਾ ਬਣ ਗਿਆ ਉਹਨਾਂ ਦਾ, ਉਹ ਸ਼ਰੇਆਮ ਕਿਸਾਨਾਂ ਦੇ ਖਿਲਾਫ ਤੱਤੇ ਬਿਆਨ ਦੇ ਰਿਹਾ। ਉਹ ਇਹ ਵੀ ਕਹਿ ਰਿਹਾ ਕਿ ਜਦੋਂ ਅਸੀਂ ਫੈਡਰੇਸ਼ਨ ਵਿੱਚ ਹੁੰਦੇ ਸੀਗੇ ਤੇ ਅਸੀਂ ਕਾਮਰੇਡਾਂ ਨੂੰ ਤੁਣ ਕੇ ਰੱਖਿਆ ਸੀਗਾ। ਬਾਵਜੂਦ ਇਸਦੇ ਨਾ ਲੈਫਟ ਵਾਲੇ ਨਾ ਸਿੰਘਾਂ ਦਾ ਗਰੁੱਪ ਇਸ ਭੇਦ ਨੂੰ ਸਮਝ ਸਕੇ ਕਿ ਇੰਡੀਅਨ ਸਟੇਟ ਕਿਸ ਲੈਵਲ ਤੇ ਸੋਚਦੀ ਹੈ ਔਰ ਕਿਵੇਂ ਸਾਨੂੰ ਲੜਾ ਕੇ ਰੱਖਣਾ ਚਾਹੁੰਦੀ ਆਪਸ ਚ। ਉਹ ਆਪਣੀ ਪੁਰਾਣੀਆਂ ਲੜਾਈਆਂ ਨੂੰ ਲੈ ਕੇ ਚਿਮੜੇ ਰਹੇ। ਜੇ ਇਸ ਤਰ੍ਹਾਂ ਹੀ ਲੜਨਾ ਤੇ ਫਿਰ ਅੱਗੇ ਤੁਰ ਨਹੀਂ ਸਕਦੇ ਆਪਾਂ। ਜੀ ਜੀ ਜੀ, ਇਹਨਾਂ ਗੱਲਾਂ ਦੇ ਉੱਤੇ ਇਹ ਗੌਰ ਕਰਨ ਤਾਂ ਜਾ ਕੇ ਸ਼ਾਇਦ ਕਿਸੇ ਤੁਹਾਨੂੰ ਪਤਾ ਲੱਗੇ। ਪਰ ਜੇ ਇਹ ਕੋਈ ਇਹ ਸੋਚਦਾ ਹੋਵੇ ਕਿ ਬਿਨਾਂ ਏਕੇ ਦੇ ਇਹ ਲੜਾਈ ਜਿੱਤੀ ਜਾ ਸਕਦੀ ਹੈ ਤੇ ਸੰਭਵ ਨਹੀਂ ਹੈ। ਜੀ ਜੀ, ਤੇ ਆਪਾਂ ਲਾਸਟ ਦੇ ਵਿੱਚ ਇੱਕ ਵਾਰ ਫਿਰ ਤੋਂ ਆਪਾਂ ਰਿਪੁਦਮਨ ਮਲਿਕ ਦੇ ਬਾਰੇ ਤੇ ਭਾਈ ਹਰਦੀਪ ਸਿੰਘ ਨਿੱਜਰ ਬਾਰੇ ਗੱਲਬਾਤ ਕਰੀਏ। ਜਿਵੇਂ ਤੁਸੀਂ ਕਿਹਾ ਕਿ ਮੈਂ ਉਦੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਸੀ, ਭਾਈ ਹਰਦੀਪ ਸਿੰਘ ਨਿੱਜਰ ਦੇ ਨਾਲ ਪੰਜਵੜ ਦੇ ਕਤਲ ਦੇ ਬਾਰੇ, ਜਿਹੜਾ ਸ਼ਾਇਦ ਪਾਕਿਸਤਾਨ ਦੇ ਵਿੱਚ ਹੋਇਆ। ਬਿਲਕੁਲ। ਉਸ ਤੋਂ ਬਾਅਦ ਭਾਈ ਅਵਤਾਰ ਸਿੰਘ ਖੰਡਾ ਉਹ ਇੰਗਲੈਂਡ ਦੇ ਵਿੱਚ, ਤੇ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਭਾਈ ਹਰਦੀਪ ਸਿੰਘ ਨਿੱਜਰ ਕੈਨੇਡਾ ਦੇ ਵਿੱਚ, ਤੇ ਫਿਰ ਗੁਰਪਤਵੰਤ ਪੰਨੂ, ਨਿਖਿਲ ਗੁਪਤਾ ਵਾਲਾ ਜਿਹੜਾ ਆਪਾਂ ਚਰਚਾ ਕਰਦੇ ਹਾਂ। ਇਹਨਾਂ ਸਾਰੀਆਂ ਘਟਨਾਵਾਂ ਨੂੰ ਜਦੋਂ ਤੁਸੀਂ ਦੇਖਦੇ ਆ, ਵਿਸ਼ਲੇਸ਼ਣ ਕਰਦੇ ਆ ਇਹਨਾਂ ਚੀਜ਼ਾਂ ਦਾ, ਜਿਹੜੇ ਸਿੱਖ ਲੀਡਰ ਨੇ ਜਿਹੜੇ ਇਹਨਾਂ ਦੇ ਮੁਲਕਾਂ ਦੇ ਵਿੱਚ ਨੇ ਔਰ ਆਪਣੇ ਰਾਜ ਦੀ ਮੰਗ ਦੇ ਲਈ ਉਹ ਜਦੋਜਹਿਦ ਕਰ ਰਹੇ ਨੇ, ਉਹਨਾਂ ਦਾ ਇਹ ਹੈ ਕਿ ਸਾਨੂੰ ਆਪਣਾ ਰਾਜ ਮਿਲੇ, ਉਹਨਾਂ ਲਈ ਕੀ ਕਹਿਣਾ ਚਾਹੋਗੇ? ਉਹਨਾਂ ਦੀ ਅਪਰੋਚ ਦੇ ਵਿੱਚ ਕੀ ਨਵਾਂ ਹੋਵੇ, ਕੀ ਅਲੱਗ ਹੋਵੇ, ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਦੇ ਬਾਰੇ ਹੋਰ ਲੋਕਾਂ ਨੂੰ ਪਤਾ ਲੱਗ ਸਕੇ? ਦੇਖੋ ਪ੍ਰਵੀਨ ਜੀ, ਗੱਲ ਪਤਾ ਕੀ ਆ, ਪਹਿਲੀ ਗੱਲ ਤਾਂ ਮੈਂ ਮੰਨ ਕੇ ਚੱਲਦਾ ਕਿ ਪੰਜਾਬ ਤੋਂ ਤੁਸੀਂ ਵੀ ਆਏ ਹੋ, ਪੰਜਾਬ ਤੋਂ ਮੈਂ ਵੀ ਆਇਆ। ਹਾਂਜੀ ਹਾਂਜੀ। ਪੰਜਾਬ ਵਿੱਚ ਧਰਤੀ ਉੱਪਰ ਗਰਾਊਂਡ ਦੇ ਉੱਤੇ ਖਾਲਿਸਤਾਨੀ ਕੋਈ ਮੂਵਮੈਂਟ ਹੈ ਨਹੀਂ, ਉੱਥੇ ਉਹ ਮੰਨੇ ਚਾਹੇ ਨਾ ਮੰਨੇ ਜੀ, ਹਨਾ। ਪਰ ਇੱਥੇ ਕਾਫੀ ਦੇਰ ਤੋਂ ਪ੍ਰਚਾਰ ਦੇ ਰੂਪ ਚ ਬੜੀ ਪ੍ਰਚੰਡ ਰਹੀ ਹੈ। ਮੇਰਾ ਇਹ ਮੰਨਣਾ ਕਿ ਜਦੋਂ ਦੀ ਮੋਦੀ ਸਰਕਾਰ ਆਈ ਹੈ, ਜਦੋਂ ਦਾ ਹਿੰਦੂਤਵ ਦੇ ਨਾਂ ਤੇ, ਹਿੰਦੂ ਰਾਸ਼ਟਰ ਨਾਂ ਤੇ ਨੈਰੇਟਿਵ ਆਪਣਾ ਬਹੁਤ ਤਿੱਖਾ ਉਹਨਾਂ ਨੇ ਕਰਤਾ, ਉਸ ਤੋਂ ਪਿੱਛੋਂ ਇਹ ਸੂਰਾਂ ਵਿੱਚ ਲਿਖੀਆਂ ਹੋ ਗਈਆਂ ਜੀ। ਇਹ ਬਹੁਤ ਸੁਭਾਵਿਕ ਗੱਲ ਆ ਬੜੀ। ਤੁਸੀਂ ਖੁੱਲ ਕੇ ਹਿੰਦੂ ਰਾਸ਼ਟਰ ਦੀ ਗੱਲ ਕਰੋ, ਹਿੰਦੂ ਰਾਸ਼ਟਰ ਦੇ ਨਾਂ ਤੇ ਜਿਹੜੇ ਲੋਕ ਬੰਬ ਧਮਾਕੇ ਚ ਸ਼ਾਮਲ ਰਹੇ, ਚਾਹੇ ਸਦਵੀ ਪ੍ਰਗਿਆ ਜਾਂ ਕੋਈ ਸਵਾਮੀ ਸਿਵਾਨੰਦ, ਸਾਰੇ ਬਾਹਰ ਬੈਠੇ ਆ। ਪ੍ਰਗਿਆ ਨੂੰ ਤਾਂ ਮੋਦੀ ਸਾਹਿਬ ਬੜੇ ਮਾਣ ਨਾਲ ਪਾਰਲੀਮੈਂਟ ਵਿੱਚ ਲਾਏ, ਉਹ ਪਾਰਲੀਮੈਂਟ 'ਚ ਬੈਠੀ ਹੈ, MP ਬਣੇ ਆ ਤਾਂ। ਬਿਲਕੁਲ। ਹੁਣ ਇੱਕ ਪਾਸੇ ਇਹ ਹਾਲਾਤ ਨੇ, ਦੂਜੇ ਪਾਸੇ ਜਿਹੜੇ ਖਾਲਿਸਤਾਨ ਦੀ ਮੰਗ ਕਰ ਰਹੇ, ਤੁਸੀਂ ਉਹਨਾਂ ਦੇ ਕਤਲ ਵੀ ਕਰਦੇ ਹੋ, ਸਿੱਖ ਫॉर ਜਸਟਿਸ ਨੂੰ ਦਹਿਸ਼ਤਗਰਦ ਸੰਗਠਨ ਵੀ ਕਰਾਰ ਦੇ ਰਹੇ ਹੋ, RSS ਆਪਣੀ ਜੋ ਮਰਜ਼ੀ ਕਰੀ ਚੱਲੇ ਉੱਥੇ। ਹੁਣ ਇਹ ਜਦੋਂ ਇਸ ਤਰ੍ਹਾਂ ਦੇ ਸਥਿਤੀ ਹੋਏਗੀ ਤਾਂ ਫਿਰ ਉਹਦੇ ਵਿੱਚੋਂ ਖਾਲਿਸਤਾਨ ਦੀ ਮੰਗ ਨੇ ਜ਼ੋਰ ਫੜਨਾ, ਇਹ ਤਾਂ ਸੁਭਾਵਿਕ ਹੀ ਆ ਜੀ ਜੀ। ਸੋ ਇਹ ਹਾਲਾਤ ਇਹਨਾਂ ਨੇ ਪੈਦਾ ਕੀਤੇ। ਈਵਨ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਜੇ ਨਾ ਹੋਇਆ ਹੁੰਦਾ, ਮੇਰਾ ਆਪਣਾ ਮੰਨਣਾ, ਨਿੱਜੀ ਵਿਚਾਰ ਨੇ ਮੇਰੇ, ਕਿ ਸ਼ਾਇਦ ਰੈਫਰੈਂਡਮ ਨੂੰ ਐਡਾ ਵੱਡਾ ਹੁੰਗਾਰਾ ਨਹੀਂ ਸੀ ਮਿਲਣਾ। ਇਹ ਸਥਿਤੀਆਂ ਭਾਰਤ ਸਰਕਾਰ ਨੇ ਪੈਦਾ ਕੀਤੀਆਂ, ਜਿਹੜੇ ਕੰਡੇ ਉਹਨਾਂ ਨੇ ਬੀਜੇ, ਇਹਨਾਂ ਨੂੰ ਚੁਗਣੇ ਇਹਨਾਂ ਨੂੰ ਪੈਣੇ। ਉਹਨਾਂ ਦੇ ਨੈਰੇਟਿਵ ਹੁਣ ਆ ਗਈ ਖਾਲਿਸਤਾਨ ਦੀ ਗੱਲ। ਜਿਹੜੇ ਖਾਲਿਸਤਾਨ ਦੇ ਨਾਂ ਤੇ ਗੱਲਾਂ ਕਰ ਰਹੇ ਨੇ, ਉਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਜਿਹੜੇ ਤੁਸੀਂ ਤੱਤੇ ਬਿਆਨ ਦਿੰਦੇ ਹੋ ਹਿੰਦੂਆਂ ਦੇ ਖਿਲਾਫ, ਇਹ ਦਰਅਸਲ ਬੀਜੇਪੀ ਦਾ ਫਾਇਦਾ ਹੋ ਰਿਹਾ ਇਸ ਗੱਲ ਦੇ ਵਿੱਚ। ਹਾਂਜੀ, ਮੈਂ ਉਹੀ ਪੁੱਛਦਾ, ਪਹਿਲਾਂ ਹੀ ਕਹਿ ਰਹੇ ਇਹ ਨੈਰੇਟਿਵ ਨੂੰ ਮਾਫ ਕਰ ਰਿਹਾ, ਉਹਨਾਂ ਦੀ ਹਿੰਦੂ ਫੋਬੀਆ ਫੈਲਾ ਰਹੇ। ਤਾਂ ਤੁਸੀਂ ਜਦੋਂ ਬਿਆਨ ਦਿੰਦੇ ਹੋ ਕੈਮਰੇ ਮੂਹਰੇ ਖੜ ਕੇ ਹਿੰਦੂਆਂ ਨੂੰ ਕੈਨੇਡਾ ਵਿੱਚੋਂ ਨਿਕਲ ਜਾਓ, ਜਾਂ ਇਹੋ ਜਿਹੀ ਬੇਤੁਕੀਆਂ ਜੀ ਗੱਲਾਂ, ਤੁਸੀਂ ਆਪ ਸੋਚੋ ਕਿ ਇਤਿਹਾਸ ਨੂੰ ਤੁਸੀਂ ਕੀ ਸਿੱਖਿਆ। ਹੁਣ ਦੂਜੀ ਗੱਲ ਇੱਕ ਹੋਰ ਵੀ ਹੈ, ਭਾਵੇਂ ਜਿਹਦੇ ਮਰਜ਼ੀ ਵਿਚਾਰ ਹੋਣ, ਤਰਵਿੰਦਰ ਸਿੰਘ ਪਰਮਾਰ ਦੀ ਫੋਟੋ ਜਿਵੇਂ ਇਹਨਾਂ ਨੇ ਲਾਈ ਆਪਣੇ ਰੈਫਰੈਂਡਮ ਦੇ ਪੋਸਟਰਾਂ ਉੱਪਰ, ਹਾਂਜੀ, ਜੇ ਤੁਸੀਂ ਵੱਖਰੇ ਸਿੱਖ ਰਾਜ ਦੀ ਗੱਲ ਕਰ ਹੀ ਰਹੇ ਹੋ ਔਰ ਤੁਸੀਂ ਕਹਿ ਰਹੇ ਹੋ ਕਿ ਲੋਕਤੰਤਰ ਢੰਗ ਨਾਲ ਅਸੀਂ ਵੱਖਰਾ ਸਿੱਖ ਰਾਜ ਚਾਹੁੰਦੇ ਹਾਂ, ਤਾਂ ਤੁਸੀਂ ਬੋਤਾ ਸਿੰਘ ਗਰਜਾ ਸਿੰਘ ਦਾ ਬਿੰਬ ਇਸਤੇਮਾਲ ਕਰ ਲਓ, ਇਤਿਹਾਸ ਦੇ ਪ੍ਰਮਾਣਿਤ ਸ਼ਖਸੀਅਤਾਂ ਸੀਗੀਆਂ, ਮਹਾਰਾਜਾ ਰਣਜੀਤ ਸਿੰਘ ਦਾ ਬਿੰਬ ਇਸਤੇਮਾਲ ਕਰ ਲਓ, ਬੰਦਾ ਸਿੰਘ ਬਹਾਦਰ ਦਾ ਬਿੰਬ ਇਸਤੇਮਾਲ ਕਰ ਲਓ, ਪਰਮਾਰ ਦਾ ਹੀ ਬਿੰਬ ਤੋਂ ਉਹਨਾਂ ਦਾ ਯੂਜ਼ ਕਰਨ ਲਈ। ਇਸ ਦੇ ਨਾਲ ਲੋਕਾਂ ਦੀ ਸ਼ੰਕਾਵਾਂ ਪੈਦਾ ਹੁੰਦੀਆਂ ਕਿ ਤੁਸੀਂ ਇੱਕ ਪਾਸੇ ਗੱਲਾਂ ਕਰ ਰਹੇ ਹੋ, ਦੂਜੇ ਪਾਸੇ ਤੁਹਾਡੇ ਐਕਸ਼ਨ ਬਿਲਕੁਲ ਵਿਪਰੀਤ ਨੇ। ਸੋ ਇਸ ਕਰਕੇ ਜਿਹੜੀਆਂ ਤੁਹਾਡੇ ਤੇ ਸਵਾਲ ਉੱਠਦੇ ਨੇ, ਖਾਲਿਸਤਾਨ ਲਹਿਰ ਵੇਲੇ ਜੋ ਕਤਲੋਗਾਰ ਪੰਜਾਬ 'ਚ ਹੋਈ ਹੈ, ਅੱਜ ਜਦੋਂ ਇਹੋ ਜਿਹੇ ਬਿਆਨ ਦਿੰਦੇ ਹੋ ਤਾਂ ਤੁਹਾਡੀ ਆਪਣੀ ਨਿਰਪੱਖਤਾ ਤੇ, ਤੁਹਾਡੀ ਆਪਣੀ ਵਚਨਬੱਧਤਾ ਤੇ ਸਵਾਲੇ 'ਚ ਲੱਗਦਾ ਜੀ। ਸੋ ਕਹਿਣ ਨਾਲ ਗੱਲ ਨਹੀਂ ਬਣਨੀ ਕਿ ਅਸੀਂ ਲੋਕਤੰਤਰ ਤੇ ਵਿਸ਼ਵਾਸ ਰੱਖਦੇ ਹਾਂ, ਤੁਸੀਂ ਲੋਕਤੰਤਰ ਤੇ ਪਹਿਰਾ ਵੀ ਦਿਓ। ਜੇ ਕੋਈ ਤੁਹਾਡਾ ਵਿਰੋਧੀ ਵਿਚਾਰ ਬੜਾ, ਤੁਸੀਂ ਸੁਣੋ ਉਹਨੂੰ ਠਰਮੇ ਨਾਲ, ਜੀ ਜੀ, ਉਹਨਾਂ ਦੇ ਗੱਲ ਨਾ ਪਾਓ। ਇਹ ਗੱਲਾਂ ਦੇ ਉੱਤੇ ਇਹਨਾਂ ਨੂੰ ਗੌਰ ਕਰਨਾ ਪਊਗਾ। ਜੀ ਜੀ ਜੀ, ਗੁਰਪ੍ਰੀਤ ਜੀ, ਇਸ ਗੱਲਬਾਤ ਦੇ ਲਈ, ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ, ਬਹੁਤ ਸ਼ੁਕਰੀਆ ਜੀ। ਇਹ ਸਨ ਆਪਣੇ ਨਾਲ ਟਿੱਪਣੀਕਾਰ, ਵਿਸ਼ਲੇਸ਼ਕ ਤੇ ਰੈਡੀਕਲ ਦੇਸੀ ਜਿਹੜੀ ਆਨਲਾਈਨ ਮੈਗਜ਼ੀਨ ਆ, ਉਹਦੇ ਜਿਹੜੇ ਸੰਪਾਦਕ ਡਾਕਟਰ ਮਾਫ ਕਰਨਾ ਗੁਰਪ੍ਰੀਤ ਸਿੰਘ ਪੱਤਰਕਾਰ, ਤੇ ਉਹਨਾਂ ਦੇ ਨਾਲ ਉਹਨਾਂ ਨੇ ਇੱਕ ਪਟੀਸ਼ਨ ਸ਼ੁਰੂ ਕੀਤੀ ਹੈ 에ਅਰ ਇੰਡੀਆ ਜਿਹੜਾ ਅਕਾਊਂਟ ਸੀਗਾ ਉਸ ਬਾਬਤ, ਕਿ ਉਹਦੀ ਜਾਂਚ ਹੋਣੀ ਚਾਹੀਦੀ ਹੈ ਆਜ਼ਾਦਾਨਾ ਢੰਗ ਦੇ ਨਾਲ। ਆਪਾਂ ਦੇਖਦੇ ਹਾਂ ਇਸ ਗੱਲਬਾਤ ਦੇ ਵਿੱਚ ਵੀ ਆਪਾਂ ਚਰਚਾ ਕੀਤੀ ਹੈ ਕਿ ਜਦੋਂ ਉਸ ਕਾਂਡ ਦਾ ਜ਼ਿਕਰ ਹੁੰਦਾ, ਬਹੁਤੇ ਸਿੱਖ ਹਲਕੇ ਇਸ ਮਾਮਲੇ ਦੇ ਵਿੱਚ ਦੋ ਧਿਰਾਂ ਦੇ ਵਿੱਚ ਵੰਡੇ ਜਾਂਦੇ ਨੇ, ਇੱਕ ਗੱਲ ਕਰਨ ਵਾਲੇ ਤੇ ਇੱਕ ਗੱਲ ਨਾ ਕਰਨ ਵਾਲੇ। ਪਰ ਫਿਰ ਵੀ ਭਾਈ ਮੇਵਾ ਸਿੰਘ ਲੋਪੋਕੀ ਜੀ ਦੇ ਬਾਰੇ, ਜਿਨ੍ਹਾਂ ਦੇ ਬਾਰੇ ਆਪਾਂ ਇੱਕ ਖਾਸ ਪ੍ਰੋਗਰਾਮ ਦੇ ਵਿੱਚ ਚਰਚਾ ਕੀਤੀ ਸੀ, ਉਸ ਬਾਰੇ ਵੀ ਉਹਨਾਂ ਨੇ ਜਿਹੜੀ ਗੱਲਬਾਤ ਕੀਤੀ ਆ। ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।